ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 28 जनवरी 2020 16 ਮਾਘ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਫੇਸਬੁੱਕ ਤੇ ਐਂਡ YouTube ਤੇ ਲਾਈਵ ਜੋ ਸਾਡੇ ਪ੍ਰੋਗਰਾਮ ਚੱਲੇਗਾ ਉਹ ਬਿਨਾਂ ਕਿਸੇ ਇੰਟਰਪਸ਼ਨ ਤੇ ਹੀ ਦੇ ਬੇਸ ਚੱਲੇਗਾ। ਸੋ ਅਸੀਂ ਤੁਹਾਨੂੰ ਸਟਾਰਟਿੰਗ 'ਚ ਦੱਸਣਾ ਚਾਹੁੰਦੇ ਹਾਂ ਕਿ ਕਿਸ ਵਿਚਾਰ ਚਰਚਾ ਨੂੰ ਅਸੀਂ ਵਿਚਾਰ ਅਧੀਨ ਲਿਆ ਰਹੇ ਹਾਂ। ਸੋ ਸਭ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਕਿ 175 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, 80 ਲੱਖ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ। ਸੋ ਉਹਨਾਂ ਦੀਆਂ ਜੋ ਮੁੱਢਲੀਆਂ ਲੋੜਾਂ ਨੇ ਉਹਨਾਂ ਤੋਂ ਉਹਨਾਂ ਨੂੰ ਮਹਿਰੂਮ ਕੀਤਾ ਹੋਇਆ ਹੈ। ਸੋ ਸੋਚਣ ਵਾਲੀ ਔਰ ਵਿਚਾਰਨ ਵਾਲੀ ਇਹ ਗੱਲ ਹੈ ਕਿ ਸਿੱਖ ਜੋ ਨੇ ਉਹ ਕਸ਼ਮੀਰੀਆਂ ਨਾਲ ਕਿਉਂ ਖੜੇ ਨੇ। ਆਪਾਂ ਇਸ ਤੇ ਮਹਿਸੂਸ ਕਰਾਂਗੇ ਕਿ ਉਹ ਕਿਉਂ ਖੜੇ ਨੇ, ਉਹਨਾਂ ਨੂੰ ਇੰਨਾ ਦਰਦ ਔਰ ਇੰਨੀ ਪੀੜ ਕਿਉਂ ਮਹਿਸੂਸ ਹੁੰਦੀ ਹੈ, ਕਿਉਂਕਿ ਉਹਨਾਂ ਨੇ ਵੀ ਜੋ ਇਹ ਦਰਦ ਹੈ ਜਿਵੇਂ ਕਿ ਜੂਨ 84 ਹੋਵੇ, ਨਵੰਬਰ 84 ਹੋਵੇ ਜਾਂ ਕਸ਼ਮੀਰ ਦੇ ਵਿੱਚ 35 ਸਿੱਖਾਂ ਨੂੰ ਮਾਰਿਆ ਗਿਆ ਹੋਵੇ ਔਰ ਉਹਨਾਂ ਨੂੰ ਅਜੇ ਤੱਕ ਇਨਸਾਫ ਨਾ ਮਿਲਿਆ ਹੋਵੇ। ਸੋ ਇਸ ਸਭ ਪੀੜ ਨੂੰ ਉਹ ਮਹਿਸੂਸ ਕਰਦੇ ਨੇ। ਸੋ ਇਸ ਕਰਕੇ ਸਿੱਖਾਂ ਦਾ ਕਸ਼ਮੀਰੀਆਂ ਦੇ ਨਾਲ ਖੜੇ ਹੋਣਾ ਜਾਇਜ਼ ਹੈ। ਸੋ ਦੂਸਰਾ ਕਿ ਜਿਸ ਤਰ੍ਹਾਂ ਕਿ ਦੂਸਰੇ ਪਾਸੇ ਦੇਖਿਆ ਜਾਵੇ ਕਿ ਪਾਕਿਸਤਾਨ ਦੇ ਵਿੱਚ ਇੱਕ ਜੋ ਖਾਲਿਸਤਾਨੀ ਲੀਡਰ ਹਰਪ੍ਰੀਤ ਸਿੰਘ ਹੈਪੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਸ ਪਿੱਛੇ ਇਸ ਤਰ੍ਹਾਂ ਨਹੀਂ ਜਾਪਦਾ ਕਿ ਇਹ ਭਾਰਤ ਦੀਆਂ ਜੋ ਏਜੰਸੀਆਂ ਦਾ ਉਹਨਾਂ ਦਾ ਕਾਰਾ ਹੋਵੇ ਔਰ ਇਸ ਦੇ ਉੱਪਰ ਪਾਕਿਸਤਾਨ ਦੀ ਸਰਕਾਰ ਨੂੰ ਚਕੰਨੇ ਹੋਣ ਦੀ ਬਹੁਤ ਲੋੜ ਹੈ। ਹੋਰ ਫਿਰ ਇਸ ਹੀ ਪ੍ਰੋਗਰਾਮ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਪਣੇ ਦਰਸ਼ਕਾਂ ਦੀਆਂ ਜੋ ਈਮੇਲਸ ਨੇ, ਜੋ ਉਹਨਾਂ ਦੇ ਮੈਸੇਜ ਨੇ। ਫਿਰ ਆਪਾਂ ਵਿਚਾਰ ਕਰਾਂਗੇ ਅੱਜ ਦਾ ਵਿਚਾਰ ਜੋ ਰੂਹ ਦੀ ਖੁਰਾਕ ਹੁੰਦੀ ਹੈ, ਗੁਰਬਾਣੀ ਵਿਚਾਰ ਹਮੇਸ਼ਾ ਤਰ੍ਹਾਂ ਆਪਾਂ ਉਹ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਡਿਸਕਸ ਕਰਾਂਗੇ। ਔਰ ਇਸ ਤੋਂ ਇਲਾਵਾ ਵੀ ਜੋ ਖਬਰਾਂ ਨੇ ਜੋ ਅਰਾਊਂਡ ਦੇ ਵਿੱਚ ਜੋ ਡਿਵੈਲਪਮੈਂਟਸ ਹੋ ਰਹੀਆਂ ਨੇ ਉਸ ਦੇ ਉੱਪਰ ਵੀ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਹੁਣ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਆਪਾਂ ਡਾਕਟਰ ਨਾਲ ਗੱਲ ਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਇੱਕ ਸਿਨੋਪਸਿਸ ਦੇਣਾ ਸ਼ੁਰੂ ਕੀਤਾ ਹੈ ਪ੍ਰੋਗਰਾਮ ਦੇ ਸ਼ੁਰੂ 'ਚ ਜੀ, ਔਰ ਅਸੀਂ ਆਪਣੇ ਦਰਸ਼ਕਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਸ ਫਾਰਮੈਟ ਨੂੰ ਜਿਹੜਾ ਕਿ ਅਨਇੰਟਰਪਟਡ 1.5 ਘੰਟੇ ਪ੍ਰੋਗਰਾਮ ਚੱਲਦਾ ਹੈ ਉਸ ਨੂੰ ਬੜਾ ਹੁੰਗਾਰਾ ਦਿੱਤਾ ਹੈ। ਜੀ, ਜਿਹੜੇ ਲਾਈਵ ਦੇਖਣ ਵਾਲਿਆਂ ਦੀ ਗਿਣਤੀ ਹੈ ਉਹ ਵੀ ਇਹਨਾਂ 3-4 ਦਿਨਾਂ 'ਚ ਆਲਮੋਸਟ ਦੁੱਗਣੀ ਹੋ ਗਈ। ਬਿਲਕੁਲ। ਔਰ ਅਸੀਂ ਇਸ ਦੇ ਨਾਲ ਇਹ ਵੀ ਗੁਜ਼ਾਰਿਸ਼ ਕਰਾਂਗੇ ਆਪਣੇ ਦਰਸ਼ਕਾਂ ਤੋਂ ਕਿ ਸਾਡਾ ਮਕਸਦ ਕੋਈ ਪੈਸੇ ਕਮਾਉਣਾ ਨਹੀਂ ਹੈ, ਇਹ ਕੋਈ ਵਪਾਰਕ ਅਦਾਰਾ ਨਹੀਂ। ਅਸੀਂ ਇਹ ਸਮਝਦੇ ਹਾਂ ਕਿ ਸਭ ਤੋਂ ਵੱਡਾ ਦੁਸ਼ਮਣ ਅਗਿਆਨਤਾ ਹੁੰਦਾ ਹੈ, ਇਗਨੋਰੈਂਸ ਹੁੰਦੀ ਜੀ। ਤੇ ਜਦੋਂ ਇੱਕ ਪਾਸੇ ਭਾਰਤ ਦੇ ਵਿੱਚ ਇੰਨੇ ਵੱਡੇ ਪੈਮਾਨੇ ਦੇ ਉੱਤੇ ਝੂਠ ਮੀਡੀਆ ਰਾਹੀਂ ਪਰੋਸਿਆ ਜਾ ਰਿਹਾ ਹੈ, 900 ਦੇ ਕਰੀਬ ਟੀਵੀ ਚੈਨਲ ਨੇ, 1,45,000 ਪਬਲੀਕੇਸ਼ਨਸ ਰੋਜ਼ਾਨਾ ਵੀਕਲੀ ਮੈਗਜ਼ੀਨਸ ਨੇ, ਔਰ ਜਿਵੇਂ ਬਰਸਲਸ ਬੇਸਡ NGO ਨੇ ਦੱਸਿਆ ਸੀ ਕਿ ਕਿਵੇਂ 65 ਦੇਸ਼ਾਂ ਦੇ ਵਿੱਚ 265 ਜਿਹੜੇ ਇਸ ਕਿਸਮ ਦੇ ਅਦਾਰੇ ਉਹਨਾਂ 'ਚ NGOs, ਥਿੰਕ ਟੈਂਕਸ ਔਰ ਫੇਕ ਖਬਰਾਂ ਜਿਹੜੀਆਂ ਨੇ ਜਿਨ੍ਹਾਂ 'ਚ ਪਲਾਂਟ ਕੀਤੀਆਂ ਜਾਂਦੀਆਂ ਨਿਊਜ਼ਪੇਪਰਸ ਉਹ ਭਾਰਤੀ ਏਜੰਸੀਆਂ ਰਨ ਕਰਦੀਆਂ। ਔਰ ਇਸ ਸਾਰੇ ਇੰਨਾ ਵੱਡਾ ਜਿਹੜਾ ਇਹਨਾਂ ਨੇ ਅਡੰਬਰ ਰਚਿਆ ਹੋਇਆ ਹੈ ਫੇਕ ਨਿਊਜ਼ ਦੇ ਲਈ ਔਰ
ਮਿਸ ਇਨਫੋਰਮੇਸ਼ਨ ਦੇ ਲਈ ਜੀ ਜੇ ਉਹਨੂੰ ਅਸੀਂ ਕਾਊਂਟਰ ਕਰਨ ਦੇ ਨਾਂ ਥੱਲੇ ਦੇਖੀਏ ਕਿ ਉਹਨਾਂ ਨੂੰ ਕਿੰਨੇ ਕੁ ਜਵਾਬਦੇਹ ਬਣਾ ਰਹੇ ਨੇ, ਤੇ ਫਿਰ ਟੀਵੀ 84 ਠੀਕ ਹੈ ਅਸੀਂ ਕੋਈ ਵੱਡੇ ਕੋਈ ਵਪਾਰੀਆਂ ਤੱਕ ਨਾ ਪਹੁੰਚ ਕਰ ਸਕੇ ਹੋਈ ਹੈ ਕਿ ਉਹ ਸਾਨੂੰ ਜਿਹੜਾ ਕੋਈ ਹੋਰ ਵੱਡੇ ਪੈਮਾਨੇ ਤੇ ਦੁਨੀਆ ਭਰ 'ਚ ਸਾਡੇ ਰਿਪੋਰਟਰ ਬੈਠੇ ਹੋਣ, ਪਰ ਮੈਂ ਸਮਝਦਾ ਹਾਂ ਵੀ ਸਾਡੇ ਹਮਦਰਦ ਪਿਆਰੇ ਉਹੀ ਨੇ ਜਿਹੜੇ ਇਸ ਸਪੀਡ ਨੂੰ ਮਹਿਸੂਸ ਕਰਦੇ ਨੇ, ਜੀ ਔਰ ਜਿੱਥੇ ਜਿੱਥੇ ਉਹ ਬੈਠੇ ਨੇ ਜੋ ਇਨਪੁਟ ਉਹ ਭੇਜਦੇ ਨੇ ਅਸੀਂ ਆਪਣੇ ਬੜੇ ਲਿਮਿਟਿਡ ਰਿਸੋਰਸਿਸ ਦੇ ਨਾਲ ਔਰ ਬੜੀ ਡੈਡੀਕੇਟਿਡ ਸਾਡੀ ਟੀਮ ਹੈ ਟੀਵੀ 84 ਦੀ, ਜਿਹੜੇ ਪੰਥ ਨੂੰ ਪਿਆਰ ਕਰਦੇ ਨੇ, ਕੌਮ ਨੂੰ ਪਿਆਰ ਕਰਦੇ ਨੇ, ਪਾਕਿਸਤਾਨ ਕਸ਼ਮੀਰ ਨਾਲ ਇੱਕ ਸਾਂਝ ਮਹਿਸੂਸ ਕਰਦੇ ਨੇ। ਬਿਲਕੁਲ ਅਸੀਂ ਉਸ ਸਾਰੇ ਚੋਂ ਪਿਛਲੇ 7 ਸਾਲ ਤੋਂ ਜਿਹੜਾ ਇਸ ਸਾਰੇ ਨੂੰ ਜਿਹੜਾ ਤੁਹਾਡੇ ਤੱਕ ਪਹੁੰਚ ਰਸਵਾਈ ਕਰ ਰਹੇ ਹਾਂ। ਸੋ ਤੁਸੀਂ ਘੱਟੋ ਘੱਟ ਇੰਨਾ ਜ਼ਰੂਰ ਕਰ ਸਕਦੇ ਹੋ ਕਿ ਵੱਧ ਤੋਂ ਵੱਧ ਜਿਹੜਾ ਤੁਹਾਡਾ ਜਾਣੂ ਸਰਕਲ ਹੈ ਦੋਸਤਾਂ ਦਾ, ਦੂਸਰਿਆਂ ਦਾ, ਉਹਨਾਂ ਤੱਕ ਇਸ ਨੂੰ ਪਹੁੰਚਾਓ। ਸ਼ੇਅਰ ਕਰਨ ਦੇ ਥੱਲੇ, YouTube ਸਬਸਕ੍ਰਿਪਸ਼ਨ ਦੇ ਥੱਲੇ, Facebook ਕਨੈਕਸ਼ਨ ਦੇ ਥੱਲੇ, ਔਰ ਨਾਲ ਦੀ ਨਾਲ ਜਿਹੜੇ ਖਾਸ ਤੌਰ ਤੇ ਅਸੀਂ ਪਾਕਿਸਤਾਨ ਜਾਂ ਭਾਰਤ 'ਚ ਬੈਠਿਆਂ ਤੋਂ ਤਾਂ ਮੰਗ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਪਹੁੰਚ ਵੀ ਔਰ ਉਹਨਾਂ ਦੇ ਜਿੰਨਾ ਕੁ ਉਹਨਾਂ ਦੀ ਕਰੰਸੀ ਦਾ ਰੇਟ ਹੈ ਇੱਥੋਂ ਤੱਕ ਕੋਈ ਘੱਟੋ ਘੱਟ ਜਿਹੜੇ ਯੂਰਪ ਦੇ ਵਿੱਚ, ਨਾਰਥ ਅਮਰੀਕਾ ਜਾਂ ਈਵਨ ਮਿਡਲ ਈਸਟ ਜਾਂ ਦੂਸਰੇ 'ਚ ਨੇ, ਅਸੀਂ ਐਕਸਪੈਕਟ ਵੀ ਕਰਾਂਗੇ ਕਿ ਭਾਵੇਂ ਤੁਸੀਂ ਮਿਨੀਮਮ $50, $30, $25 ਵੀ ਮਹੀਨੇ ਦੇ ਕਮਿਟ ਕਰ ਸਕਦੇ ਹੋ। ਇਸ ਸਾਰੇ ਦੇ ਨਾਲ ਕਰੋ ਕਿਉਂਕਿ ਅਸੀਂ ਇਸ ਆਵਾਜ਼ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ। ਔਰ ਅਸੀਂ ਟੋਰਾਂਟੋ ਦੇ ਵਿੱਚ ਜਿਹੜੇ ਸਾਡੇ ਵੀਰ ਸੁਖਵਿੰਦਰ ਸਿੰਘ ਹੰਸਰਾ, ਸੁਖਦੇਵ ਸਿੰਘ ਗਿੱਲ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਹੜਾ 23-24 ਸਾਲ ਤੋਂ ਰਨ ਕਰਦੇ ਨੇ, ਸਰ ਅਵਤਾਰ ਸਿੰਘ ਪੂਨੀਆ ਔਰ ਦੂਸਰੇ ਵੈਲ ਵਿਸ਼ਰਸ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇੱਕ ਐਫਰਟ ਕੀਤਾ, ਉਹਨਾਂ ਨੇ ਸਾਡੀ ਇਸ ਤੰਗਦਸਤੀ ਨੂੰ ਸਮਝਿਆ ਔਰ 1 ਫਰਵਰੀ ਨੂੰ ਸਪਰੈਂਜ਼ਾ ਬੈਂਕੁਏਟ ਹਾਲ ਦੇ ਵਿੱਚ ਜਿਹੜਾ ਕਿ 510 ਡੀਅਰਹਰਸਟ ਡਰਾਈਵ ਬਰੈਂਪਟਨ 'ਚ ਹੈ, ਉਹਨਾਂ ਨੇ ਇੱਕ ਫੰਡ ਰੇਜ਼ਿੰਗ ਡਿਨਰ ਟੀਵੀ 84 ਲਈ ਸ਼ਾਮ 6:30 ਤੋਂ 8, 8:30, 9 ਡਿਨਰ ਹੈ ਉਸ ਤੱਕ ਰੱਖਿਆ ਔਰ ਉਹਨਾਂ ਨੇ ਬੜਾ ਅੱਛਾ ਇਸ ਦਾ ਟਾਈਟਲ ਵੀ ਦਿੱਤਾ ਹੈ, ਚੈਲੰਜ ਦਾ ਡਾਰਕਨੈਸ। ਬਿਲਕੁਲ ਹਨੇਰੇ ਨੂੰ ਚੈਲੰਜ, ਕਿਉਂਕਿ ਜਿਵੇਂ ਮੈਂ ਕਿਹਾ ਕਿ ਸਭ ਤੋਂ ਵੱਡੀ ਅਗਿਆਨਤਾ ਇਗਨੋਰੈਂਸ ਹੁੰਦੀ ਹੈ ਔਰ ਇਗਨੋਰੈਂਸ ਹਨੇਰਾ ਹੈ। ਜਿਹੜਾ ਕਿਸੇ ਗੱਲ ਬਾਰੇ ਜਾਣੂ ਹੋਣਾ ਉਹ ਚਾਨਣ ਹੈ। ਔਰ ਇਸ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਕਿ ਅਸੀਂ ਕੋਈ ਸੂਰਜ ਤਾਂ ਨਹੀਂ ਹੈ, ਚੰਨ ਜਿਹੜੇ ਗਿਆਨ ਦਾ ਜੋ ਹੈ, ਲੇਕਿਨ ਅਸੀਂ ਇੱਕ ਦੀਵੇ ਵਾਂਗ ਟਿਮਟਮਾਉਂਦੇ ਦੀਵੇ ਵਾਂਗ ਉਸ ਹਨੇਰੇ ਨੂੰ ਜਿਹੜਾ ਭਾਰਤੀ ਦਹਿਸ਼ਤਗਰਦ ਇਸ ਜਮਾਤ ਨੇ, RSS ਨੇ, ਇੰਡੀਅਨ ਸਟੇਟ ਨੇ ਜਿਹੜੀ 4 ਚਫੇਰੇ ਜ਼ੁਲਮ ਦੀ ਹਨੇਰੀ ਚਲਾਈ ਹੋਈ ਹੈ, ਜਿਹੜਾ 4 ਚਫੇਰੇ ਉਹਨਾਂ ਦੇ ਜ਼ੁਲਮ ਦੀ ਗੱਲ ਹੈ, ਉਸ ਨੂੰ ਅਸੀਂ ਉਸ ਜ਼ੁਲਮ ਦੇ ਹਨੇਰੇ ਨੂੰ ਇਸ ਟਿਮਟਮਾਉਂਦੇ ਦੀਵੇ ਰਾਹੀਂ ਅਸੀਂ ਜ਼ਰੂਰ ਚੈਲੰਜ ਕਰ ਰਹੇ ਹਾਂ। ਸੋ ਅਸੀਂ ਤੁਹਾਡੇ ਜਿਹੜੀ ਹੈ ਸਪੋਰਟ ਦੇ ਮੁਤਲਾਸ਼ੀ ਹੈ ਔਰ ਇਸ ਦੇ ਨਾਲ ਹੀ ਸਾਡਾ ਜਿਹੜਾ ਅਸੀਂ ਇਸ ਨੂੰ ਕੰਟੀਨਿਊ ਰੱਖ ਸਕਾਂਗੇ। ਔਰ ਜ਼ਾਹਰ ਹੈ ਕਿ ਜਿੱਥੇ ਅਸੀਂ ਕਸ਼ਮੀਰ ਦੀ ਗੱਲ ਪਿਛਲੇ 175 ਦਿਨਾਂ ਤੋਂ ਲਗਾਤਾਰਤਾ ਦੇ ਨਾਲ ਐਵਰੀ ਡੇ, ਔਰ ਮੈਂ ਪਾਕਿਸਤਾਨ ਦੇ ਇੱਕ ਟਾਕ ਸ਼ੋਅ ਦੇ ਵਿੱਚ ਦੇਖਿਆ ਜਿਨ੍ਹਾਂ ਨੂੰ ਹਾਲਾਂਕਿ ਉਹਨਾਂ ਦੇ ਜਿਹੜੇ ਹੋਸਟ ਨੇ, ਗੈਸਟ ਔਰ ਹੋਸਟ ਗੈਸਟ ਐਟਲੀਸਟ ਉਹਨਾਂ ਦਾ ਆਪਣਾ ਸੰਬੰਧ ਕਸ਼ਮੀਰ ਨਾਲ ਹੈ, ਲੇਕਿਨ ਕਾਫੀ ਸਮੇਂ ਤੋਂ ਮੈਂ ਇਹ ਦੇਖ ਰਿਹਾ ਸੀ ਕਿ ਵੀ ਪਿਛਲੇ ਪੀਰੀਅਡ 'ਚ ਕੋਈ ਬਹੁਤਾ ਹੁਣ ਉਹਨਾਂ ਨੇ ਵੀ ਆਪਣੇ ਪ੍ਰੋਗਰਾਮ ਦਾ ਇੱਕ ਹਿੱਸਾ ਜਿਹੜਾ ਟੂਵਰਡਸ ਦਾ ਐਂਡ ਉਹ ਭਾਵੇਂ ਕਸ਼ਮੀਰ ਜਾਂ ਭਾਰਤੀ ਮੁਸਲਮਾਨ CAA ਦੇ ਖਿਲਾਫ ਪ੍ਰੋਟੈਸਟ ਉਸ ਦੀ ਗੱਲ ਕਰ ਰਹੇ ਨੇ। ਸੋ ਅਸੀਂ ਤਾਂ ਇਸ ਨੂੰ ਇੱਕ ਆਪਣੇ ਨਿਤਨੇਮ ਵਾਂਗ ਬਣਾਇਆ। ਅੱਜ 175ਵਾਂ ਦਿਨ ਹੈ ਔਰ ਅੱਜ ਹੀ ਮੇਰੀਆਂ ਨਜ਼ਰਾਂ 'ਚੋਂ ਹਾਲੇ ਆਰਟੀਕਲ ਤਾਂ 2-3 ਦਿਨ ਪੁਰਾਣਾ ਹੈ ਔਰ ਸਾਡੇ ਪਾਕਿਸਤਾਨ ਦੇ ਵਿੱਚ ਬੈਠੇ ਇੱਕ ਬੜੇ ਹੀ ਹਮਦਰਦ ਮਿੱਤਰ ਉਹਨਾਂ ਨੇ ਉਹ ਸਾਨੂੰ ਭੇਜਦੇ ਰਹਿੰਦੇ ਨੇ, ਜਿਹੜਾ ਵੀ ਉਹਨਾਂ ਨੂੰ ਲੱਗੇ ਕਿ ਸਾਡੇ ਲਈ ਆਫ ਇੰਟਰਸਟ ਹੋਏਗਾ ਇਹਨੂੰ ਵਾਇਰ ਪਬਲੀਕੇਸ਼ਨ ਇਸ ਵੇਲੇ ਵਾਇਰ ਜਾਂ ਪ੍ਰਿੰਟ ਭਾਵੇਂ ਇਹ ਆਪਣੀ ਕੈਪੈਸਿਟੀ 'ਚ ਇੰਡੀਅਨ ਨੈਸ਼ਨਲਿਸਟ ਨੇ, ਪਰ ਇਹ ਕੁਛ ਨਾ ਕੁਛ ਉਹ ਚੀਜ਼ ਜਿਹੜੀ ਭਾਰਤੀ ਮੀਡੀਆ 'ਚ ਆਪਣੀ ਨਾਮੁਮਕਿਨ ਬਣ ਚੁੱਕੀ ਹੈ ਉਸ ਨੂੰ ਛਾਪਦੇ ਨੇ। ਇੱਕ ਰਿਸਰਚ ਸਕਾਲਰ PhD ਬੀਬੀ ਖੁਸ਼ਦੀਪ ਕੌਰ ਮਲਹੋਤਰਾ ਜਿਨ੍ਹਾਂ ਨੇ ਇੱਕ ਲਿਖਤ ਲਿਖੀ ਜਿਹੜੀ ਵਾਇਰ ਨੇ ਛਾਪੀ ਹੈ, ਸ਼ੇਅਰਡ ਟਰਾਮਾ ਅੰਡਰਪਿਨਸ ਸਿੱਖ ਮੁਸਲਿਮ ਸੋਲੀਡੈਰਿਟੀ ਇਨ ਕਸ਼ਮੀਰ। ਹੁਣ ਜਿਹੜੀ ਸਾਂਝ ਹੁੰਦੀ ਹੈ ਬਹੁਤ ਵਾਰ ਜਦੋਂ ਹਥਿਆਰਬੰਦ ਮੂਵਮੈਂਟਸ ਦੁਨੀਆ ਦੇ ਵਿੱਚ ਆਪਣੇ ਆਪਣੇ ਹੱਕਾਂ ਲਈ ਚੱਲ ਰਹੀਆਂ ਹੁੰਦੀਆਂ ਸੀ ਔਰ ਕਮਿਊਨਿਸਟ
ਮੂਵਮੈਂਟ ਕਮਿਊਨਿਜ਼ਮ ਵੀ ਆਪਣੇ ਆਰੂਸ ਦੇ ਉੱਤੇ ਸੀ, ਤੇ ਉਦੋਂ ਅਕਸਰ ਜਿਹੜੇ ਲੋਕ ਹਥਿਆਰਬੰਦ ਤਰੀਕੇ ਦੇ ਨਾਲ ਲੜਦੇ ਸੀ ਉਹਨਾਂ ਦੇ ਲਈ ਕਾਮਰੇਡਸ ਇਨ ਆਰਮਸ, ਜੀ ਕਾਮਰੇਡ ਲਫ਼ਜ਼ ਸਾਥੀ ਲਈ ਹੈ ਕਿ ਕਾਮਰੇਡ ਇਨ ਆਰਮਸ, ਕਿ ਵੀ ਉਹ ਸਾਥੀ ਸਹਿਯੋਗੀ ਜਿਹਨੇ ਹਥਿਆਰ ਚੁੱਕੇ ਹੋਏ ਨੇ ਬਿਲਕੁਲ ਔਰ ਉਹ ਜਿਹੜੇ ਨੇ ਆਪਣੇ ਆਪ ਨੂੰ ਬੇਸ਼ੱਕ ਕੋਈ ਕਿਤੇ ਵੀ ਲੜ ਰਿਹਾ ਹੁੰਦਾ ਸੀ ਉਹ ਸਮਝਦੇ ਸੀ ਵੀ ਅਸੀਂ ਕਾਮਰੇਡਸ ਹੈ। ਔਰ ਇਸੇ ਤਰ੍ਹਾਂ ਕਈ ਵਾਰ ਜਦੋਂ ਤੁਸੀਂ ਸਫ਼ਰ ਕਰਦੇ ਹੋ ਉਸ ਪੇਨ ਨੂੰ, ਤੇ ਫਿਰ ਉਹ ਭਾਵੇਂ ਕੋਈ ਕਬੀਲਾ ਹੋਏ, ਕੋਈ ਦੋ ਕੌਮਾਂ ਹੋਣ, ਜਿਵੇਂ ਮੈਂ ਸਮਝਦਾ ਜੇ ਅਸੀਂ ਇਵਨ ਟਰਾਮਾ 47 ਦਾ ਦੇਖੀਏ, ਜੀ ਜਿਹੜੇ ਦੋਵੇਂ ਪਾਸਿਆਂ ਦੇ ਲੋਕਾਂ ਨੇ ਹੰਡਾਇਆ, ਜਿਹੜੇ ਇਧਰਲੇ ਜਿਹੜਾ ਭਾਰਤੀ ਕਬਜ਼ੇ ਵਾਲੇ ਪੰਜਾਬ ਚੋਂ ਨਿਕਲ ਕੇ ਉਧਰ ਗਏ, ਲਹਿੰਦੇ ਪੰਜਾਬ ਜਾਂ ਉਧਰੋਂ ਆਏ, ਉਹ ਜਦੋਂ ਆਪਸ 'ਚ ਭਾਵੇਂ ਦੋਨਾਂ ਨੂੰ ਉਸ ਹਾਲ 'ਚ ਸੁੱਟਣ ਵਾਲੇ ਡਿਫਰੈਂਟ ਲੋਕ ਨੇ, ਪਰ ਉਹਨਾਂ ਦੀ ਪੇਨ ਇੱਕੋ ਹੈ। ਔਰ ਜਦੋਂ ਉਹ ਆਪਣੀ ਸਟਰਗਲ ਦੀ ਕਹਾਣੀ ਸੁਣਾਉਂਦੇ ਨੇ, ਜਿਵੇਂ ਬਹੁਤ ਸਾਰੇ ਇਸ ਵੇਲੇ ਐਕਟਿਵਿਸਟ ਕੰਮ ਕਰਦੇ ਨੇ ਕਿ ਦੋਨੋਂ ਪੰਜਾਬਾਂ 'ਚ ਸਾਂਝ ਦੀ ਗੱਲ ਨੂੰ ਲੈ ਕੇ, ਤੇ ਜਿਹੜੇ ਇਧਰੋਂ ਗਏ ਨੇ ਉਹ ਕਹਾਣੀ ਜਦੋਂ ਆਪਣੀ ਸ਼ੁਰੂ ਕਰਦੇ ਨੇ, ਆਏ ਕਿਸ ਮੰਦ ਹਾਲੀ 'ਚ ਸੀ, ਕਿਵੇਂ ਜ਼ਿੰਦਗੀ ਨਵੀਂ ਸ਼ੁਰੂ ਕੀਤੀ, ਕਿਵੇਂ ਲੋਕਾਂ ਦੀ ਐਕਸੈਪਟੈਂਸ ਹੀ ਨਹੀਂ ਸੀ, ਤੇ ਤੁਸੀਂ ਨਾ ਬਦਲੇ ਹੁੰਦੇ ਨੇ ਦੂਸਰੇ ਪਾਸੇ ਕਹਾਣੀ ਸੁਣਦੇ ਹੋ, ਤੇ ਫਿਰ ਉਹੀ ਕਹਾਣੀ ਹੁੰਦੀ ਹੈ, ਉਹੀ ਬਰਬਾਦੀ, ਉਹੀ ਤਬਾਹੀ, ਉਹੀ ਲਾਸ਼ਾਂ ਦੇ ਢੇਰਾਂ 'ਚੋਂ ਲੰਘ ਕੇ ਜਾਣਾ, ਔਰ ਉਸੇ ਤਰ੍ਹਾਂ ਹੀ ਜ਼ਿੰਦਗੀ ਦੀ ਸ਼ੁਰੂਆਤ। ਔਰ ਇਹ ਵੀ ਜਿਹੜੀ ਹੈ, ਇਸ ਨੂੰ ਅਸੀਂ ਫਿਰ ਉਹ ਇਸ ਗੱਲ ਦੇ ਨਾਲ ਹੀ ਜੋੜ ਕੇ ਦੇਖਦੇ ਹਾਂ ਕਿ ਇਹ ਸ਼ੇਅਰਡ ਟਰਾਮਾ ਹੈ। ਜੀ ਔਰ ਇਸ ਲੇਖ ਦੀ ਲਿਖਾਰੀ ਬੀਬੀ ਨੇ, ਜਿਹੜੀ ਜ਼ਾਹਰ ਹੈ ਸਿੱਖ ਬੀਬੀ ਹੈ, ਉਸ ਨੇ ਮਹਿਸੂਸ ਕੀਤਾ ਹੈ ਕਿ ਕਸ਼ਮੀਰ ਦੇ ਵਿੱਚ ਜਿਹੜੇ ਸਿੱਖ ਨੇ, ਔਰ ਫਿਰ ਉਹਨਾਂ ਨੇ ਵੱਡੇ ਕੰਟੈਕਸਟ 'ਚ ਵੀ, ਉਹ ਕਿਉਂ ਕਸ਼ਮੀਰੀਆਂ ਦੇ ਨਾਲ ਜਾਂ ਮੁਸਲਮਾਨਾਂ ਦੇ ਨਾਲ ਵੀ, ਬੇਸ਼ੱਕ ਅੱਜ ਸੀਏ ਨੂੰ ਲੈ ਕੇ ਸ਼ਾਹੀਨ ਬਾਗ 'ਚ ਪ੍ਰੋਟੈਸਟ ਹੈ, ਲਖਨਊ 'ਚ ਹੈ, ਕਿਉਂ ਨਾਲ ਖਲੋਤੇ ਨੇ ਕਿ ਸ਼ੇਅਰਡ ਟਰਾਮਾ ਹੈ। ਜੀ ਉਹ ਪੀੜ, ਉਹ ਧੱਕਾ, ਉਹ ਤਕਲੀਫ ਜਿਹੜੀ ਸਿੱਖਾਂ ਨੇ ਆਪਣੇ ਨਾਲ ਦੇਖਿਆ ਹੋਇਆ ਕਿ ਸਟੇਟ ਨੇ ਕੀ ਵਰਤਾਰਾ ਕੀਤਾ, ਉਹ ਜੂਨ 84 ਹੋਏ, ਨਵੰਬਰ 84 ਹੋਏ, ਨੌਜਵਾਨਾਂ ਦਾ ਗਾਇਬ ਹੋਣਾ ਹੋਏ, ਔਰ ਕਸ਼ਮੀਰ ਦੇ ਹਵਾਲੇ ਨਾਲ ਜਿੱਥੇ ਇੱਕ ਪਾਸੇ ਉਹਦੇ ਵਿੱਚ ਇੱਕ ਥਾਂ ਤੇ ਬੀਬੀ ਨੇ ਡਿਸਕਸ ਕੀਤਾ ਕਿ ਕਿੱਥੇ ਕਸ਼ਮੀਰੀ ਪੰਡਤਾਂ ਦੀ ਹਿਜਰਤ 1999-90 ਦੇ ਦੌਰ 'ਚ ਹੁੰਦੀ ਹੈ, ਔਰ ਜਦੋਂ 35 ਸਿੱਖ ਮਾਰੇ ਜਾਂਦੇ ਨੇ ਚਿੱਠੀ ਸਿੰਘਪੁਰਾ ਦੇ ਵਿੱਚ 20 ਮਾਰਚ 2000 ਨੂੰ, ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਆਪਣੀ ਭਾਰਤ ਯਾਤਰਾ ਦੇ ਲਈ ਦਿੱਲੀ ਉਤਰਦੇ ਨੇ, ਵੀ ਸਿੱਖਾਂ ਨੇ ਹਿਜਰਤ ਕਿਉਂ ਨਹੀਂ ਕੀਤੀ? ਕਿਉਂਕਿ ਬਹੁਤ ਜਲਦੀ, ਇੱਕ ਵਾਰ ਤਾਂ ਉਹਨਾਂ ਦੇ ਲਈ ਉਹ ਬਹੁਤ ਵੱਡੇ ਝਟਕੇ ਵਾਲੀ ਗੱਲ ਸੀ, ਪਰ ਬਹੁਤ ਜਲਦੀ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਇਹ ਕਰਨ ਵਾਲਾ ਦੁਸ਼ਮਣ ਕੋਈ ਹੋਰ ਹੈ। ਫਿਰ ਇਹਨਾਂ ਨੇ ਇਹ ਵੀ ਡਿਸਕਸ ਕੀਤਾ ਕਿ ਕਿਵੇਂ ਜਦੋਂ ਕੋਈ ਵੀ ਉੱਥੇ ਘਟਨਾ ਸਿੱਖਾਂ ਦੇ ਖਿਲਾਫ ਵਾਪਰਦੀ ਹੈ, ਸਾਰੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈ ਕਸ਼ਮੀਰ ਦੀ, ਉਹ ਮਾਫੀ ਮੰਗਣ ਦੇ ਅੰਦਾਜ਼ ਦੇ ਵਿੱਚ ਮਾਫੀ ਮੰਗਣ ਦੇ ਲਈ ਸਿੱਖਾਂ ਦੇ ਕੋਲ ਪਹੁੰਚ ਜਾਂਦੀ ਹੈ। ਤੇ ਉਹ ਇਹਨੂੰ ਕੰਟਰਾਸਟ ਕਰ ਸਕਦੇ ਨੇ ਕਿ ਜੂਨ 84, ਨਵੰਬਰ 84 ਜੋ ਸਿੱਖਾਂ ਨਾਲ ਹੋਇਆ, ਉਹਨਾਂ ਨੂੰ ਇਨਸਾਫ ਵੀ ਨਹੀਂ ਮਿਲਿਆ, ਔਰ ਉਹਨਾਂ ਦੇ ਜ਼ਖਮਾਂ ਤੇ ਕਿਸੇ ਨੇ ਮਲਮ ਲਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਮੁਆਫੀ ਜਾਂ ਰਿਗਰੈਟ ਇੱਕ ਕਿਸਮ ਦੀ ਇਹ ਮਲਮ ਹੁੰਦੀ ਹੈ, ਜਦੋਂ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਕੋਈ ਤੁਹਾਡੀ ਪੇਨ ਨੂੰ ਮਹਿਸੂਸ ਕਰ ਰਿਹਾ। ਲੇਕਿਨ ਇਸ ਆਰਟੀਕਲ ਨੂੰ ਜਿਹੜਾ ਮੈਨੂੰ ਵੀ ਟੱਚ ਕੀਤਾ ਕਿ ਇਹ ਵੀ ਬਹੁਤ ਵਾਰੀ ਜੋ ਚੱਲ ਰਿਹਾ ਹੁੰਦਾ, ਅਸੀਂ ਇੱਕ ਪਾਸੇ ਤਾਂ ਫਰੀडम ਸਟਰਗਲ ਦੀ ਸਾਂਝ ਹੈ ਜਿਹੜੀ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਕਸ਼ਮੀਰੀ ਔਰ ਸਿੱਖ ਬਾਹਰ ਖਲੋਂਦੇ ਨੇ, ਉਹ ਇੱਕ ਆਜ਼ਾਦੀ ਦੀ ਤੜਪ ਹੈ। ਉਹ ਸ਼ਾਇਦ ਉੱਥੇ ਦੋਨੋਂ ਹੀ ਥਾਵਾਂ ਤੇ ਬੈਠੇ ਆਮ ਲੋਕ ਨਾ ਮੀਡੀਆ ਸਾਹਮਣੇ ਦੱਸ ਸਕਦੇ ਨੇ, ਤੇ ਜੇ ਦੱਸਣਗੇ ਵੀ ਤਾਂ ਅੱਗੋਂ ਲਿਖਣ ਵਾਲੇ ਉਹਨੂੰ ਆਰਟੀਕੂਲੇਟ ਨਹੀਂ ਕਰ ਸਕਦੇ। ਇਸ ਕਰਕੇ ਹੀ ਮੈਂ ਦੇਖ ਰਿਹਾ ਸੀ, ਕਿਸੇ ਨੇ ਸਾਨੂੰ ਲਿਖ 'ਚ ਵੀ ਲਿਖੀ, ਔਰ ਉਹਨਾਂ ਨੇ ਕਿਹਾ ਜੀ ਅਸੀਂ ਕਰਤਾਰਪੁਰ ਆਉਣ ਵਾਲੇ ਸਿੱਖਾਂ ਨੂੰ ਦੇਖਦੇ ਹਾਂ ਜਿਹੜੇ ਭਾਰਤੀ ਪੰਜਾਬ ਤੋਂ ਆਉਂਦੇ ਨੇ, ਬੜੇ ਸੋਹਣੇ ਲੱਗਦੇ ਨੇ, ਬੜੇ ਪੜ੍ਹੇ ਲਿਖੇ ਨੇ, ਸਿੱਖਾਂ 'ਚ ਐਜੂਕੇਸ਼ਨ ਵੀ ਬਹੁਤ ਹੈ, ਬੜੀ ਉਹ ਧਰਮ ਦੀ ਗੱਲ ਵੀ ਕਰਦੇ ਨੇ, ਪਰ ਉਹ ਕਹਿੰਦੇ ਨੇ ਵੀ ਜਿਹੜੀ ਇੱਕ ਗੱਲ ਮਿਸਿੰਗ ਹੈ ਕਿ ਉਹਨਾਂ 'ਚੋਂ ਬਰੇਵਰੀ ਨਜ਼ਰ ਨਹੀਂ ਆਉਂਦੀ, ਉਹਨਾਂ 'ਚੋਂ ਬਹਾਦਰੀ ਨਜ਼ਰ ਨਹੀਂ ਆਉਂਦੀ। ਹੁਣ ਬਹਾਦਰੀ ਕੀ ਹੈ ਜਿਹੜੀ ਉਹ ਦੇਖਣਾ ਚਾਹੁੰਦੇ ਨੇ ਕਿ ਉਹ ਡਟ ਕੇ ਕਹਿਣਗੇ ਸਾਡੇ ਨਾਲ ਕੀ ਹੋਇਆ ਜਾਂ ਅਸੀਂ ਆਜ਼ਾਦੀ ਲਈ, ਕਿਉਂਕਿ ਇਹ ਜਿਹੜੇ ਸਾਡੇ ਵੀਰ ਇਸ ਕਿਸਮ ਦਾ ਮਹਿਸੂਸ ਕਰਦੇ ਨੇ, ਉਹ TV 84 ਨਾਲ ਜੁੜੇ ਹੋਏ ਨੇ ਜਾਂ ਬਾਹਰਲੇ ਡਾਇਸਪੋਰਾ ਸਿੱਖ ਜਿਹੜੇ ਆਜ਼ਾਦੀ ਦੇ ਲਈ ਖਲੋਂਦੇ ਨੇ, ਸੋ ਉਹਨਾਂ ਨੂੰ ਇੱਕਦਮ ਇੱਕ ਕੰਟਰਾਸਟ ਲੱਗਦਾ ਹੈ ਕਿ ਇਹ ਕੀ ਹੈ। ਲੇਕਿਨ ਉਹ ਇਹ ਭੁੱਲ ਜਾਂਦੇ ਨੇ ਕਿ ਜੰਗਲ ਦੇ ਸ਼ੇਰ ਤੇ ਸਰਕਸ ਦੇ ਸ਼ੇਰ ਵਿੱਚ ਕੀ ਫਰਕ ਹੁੰਦਾ ਹੈ।
ਜੇ ਸਰਕਸ ਦੇ ਸ਼ੇਰ ਨੂੰ ਵੀ ਕਿਤੇ ਕੋਈ ਸਰਕਸ ਚੋਂ ਦੌੜ ਦੂੜ ਜਾਏ ਤੇ ਉਹਦੇ ਬਾਕੀ ਸ਼ੇਰਾਂ ਦੇ ਨਾਲ ਮਿਲ ਜਾਏ ਤਾਂ ਉਹ ਉਹਨੂੰ ਸਿਖਾ ਦੇਣਗੇ ਕਿ ਭਾਈ ਇਹ ਤੂੰ ਹੈ ਕੀ ਹੈ ਔਰ ਤੂੰ ਕਿੱਥੇ ਜਿਹੜਾ ਉਹ ਆਪਣੇ ਆਪ ਨੂੰ ਗੁਲਾਮ ਬਣਾਇਆ ਹੋਇਆ ਹੈ। ਸੋ ਮੈਂ ਸਮਝਦਾ ਵੀ ਇਸੇ ਤਰ੍ਹਾਂ ਇਹ ਜਿਹੜੀ ਸ਼ੇਅਰਡ ਟਰਾਮਾ, ਬਹਾਦਰੀ ਦੀ ਦਾਸਤਾਨ ਤਾਂ ਸ਼ਾਇਦ ਉਹ ਸੁਣਾਉਣ ਦੇ ਸਮਰੱਥ ਨਹੀਂ ਨੇ, ਜਾਂ ਹੋਣਗੇ ਵੀ ਤਾਂ ਬਹੁਤ ਥੋੜੇ ਨੇ, ਉਹਨਾਂ ਨੇ ਪਹਿਲਾਂ ਹੀ ਘਰ ਛੱਡੇ ਹੋਏ ਨੇ, ਬੁਰਹਾਨ ਵਾਨੀ ਵਰਗੇ ਜਾਂ ਉਹ ਲੋਕ ਜਿਹੜੇ ਉਸ ਸਾਰੇ ਦੇ ਖਿਲਾਫ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਔਰ ਉਹ ਲਗਾਤਾਰਤਾ ਨਾਲ ਕਰ ਰਹੇ ਨੇ। ਪਰ ਇਹ ਇੱਕ ਸ਼ੇਅਰ ਟਰਾਮੇ ਦੀ ਕਹਾਣੀ ਹੈ ਔਰ ਇਹਦਾ ਕੁਝ ਪਾਰਟ ਜਿਹੜਾ ਮੈਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗਾ। ਪਰ ਇਸ ਤੋਂ ਪਹਿਲਾਂ ਕੁਝ ਖਬਰਾਂ ਜਿਹੜੀਆਂ ਕਸ਼ਮੀਰ ਨਾਲ ਸੰਬੰਧਿਤ, ਪਿਛਲੇ ਦਿਨਾਂ 'ਚ ਇੱਕ ਪਿਕਚਰ ਜਿਹੜੀ ਕਿ ਉਮਰ ਅਬਦੁੱਲਾ, ਫਾਰੂਕ ਅਬਦੁੱਲੇ ਦਾ ਲੜਕਾ, ਸ਼ੇਖ ਅਬਦੁੱਲੇ ਦਾ ਪੋਤਾ, ਚੀਫ ਮਿਨਿਸਟਰ ਰਿਹਾ, ਮੈਂਬਰ ਪਾਰਲੀਮੈਂਟ ਵੀ ਰਿਹਾ, ਮਿਨਿਸਟਰ ਵੀ ਰਿਹਾ ਸੈਂਟਰ ਦੇ ਵਿੱਚ, ਉਹ ਵੀ ਪਿਛਲੇ ਇਹਨਾਂ ਹੀ ਦਿਨਾਂ ਤੋਂ 5 ਮਹੀਨੇ ਤੋਂ ਜ਼ਿਆਦਾ 6 ਮਹੀਨੇ ਹੋ ਜਾਣੇ ਨੇ 5 ਸਤੰਬਰ ਨੂੰ ਡੱਕਿਆ ਹੋਇਆ। ਔਰ ਉਹਨੇ ਇੱਕ ਆਪਣੀ ਪਿਕਚਰ ਜਿਹਦੇ 'ਚ ਕਿ ਉਹਦੀ ਦਾੜੀ ਚਿੱਟੀ ਹੈ, ਖੁੱਲੀ, ਉਸ ਉੱਤੇ ਵੂਲਨ ਟੋਪੀ ਪਾਈ ਹੋਈ ਹੈ, ਸਨੋ ਦੇ ਵਿੱਚ ਖੜਾ ਹੈ ਔਰ ਉਹ ਭੇਜੀ ਜਿਹੜੀ ਕਿ ਇੱਕਦਮ ਕਈਆਂ ਨੂੰ ਸ਼ੌਕਿੰਗ ਵੀ ਲੱਗੀ ਕਿ ਇਹ ਤਾਂ ਮੈਸੇਜ ਹੀ ਹੁੰਦਾ ਹੈ ਕਿ ਦੇਖੋ ਮੇਰਾ ਕੀ ਹਾਲ ਬਣਾ ਦਿੱਤਾ। ਕਿਉਂਕਿ ਇਹ ਉਮਰ ਅਬਦੁੱਲਾ ਗੋਰੀ ਮਾਂ ਦਾ ਪੁੱਤਰ ਹੈ, ਕਿਉਂਕਿ ਫਾਰੂਕ ਅਬਦੁੱਲਾ ਨੇ ਗੋਰੀ ਨਾਲ ਵਿਆਹ ਕੀਤਾ ਔਰ ਜਿਵੇਂ ਉਹ ਚੂਚੇ ਜੇ ਨਿਕਲਦੇ ਨੇ ਅਲੂਏ ਜੇ, ਉਵੇਂ ਦੀ ਸ਼ਕਲ ਹੈ ਜਦੋਂ ਤੁਸੀਂ ਆਮ ਹਾਲਤ ਦੇਖੋ। ਤੇ ਹੁਣ ਇਸ ਸਾਰੇ ਦੇ ਥੱਲੇ ਇਹ ਵੀ ਇੱਕ ਸਟਰੋਂਗ ਮੈਸੇਜ ਹੁੰਦਾ ਦੱਸਣ ਦਾ ਕਿ ਭਾਈ ਕੀ ਮੇਰਾ ਹਾਲ ਕੀਤਾ ਹੋਇਆ ਕਿ ਵੀ ਅਸੀਂ ਕੈਦ 'ਚ ਡੱਕੇ। ਹੁਣ ਬਜਾਏ ਇਸ ਦੇ ਕਿ ਉਮਰ ਅਬਦੁੱਲਾ ਦੇ ਨਾਲ ਜਾਂ ਜੋ ਕਸ਼ਮੀਰੀਆਂ ਦੇ ਨਾਲ ਇਹਨਾਂ 175 ਦਿਨਾਂ ਦੇ ਵਿੱਚ ਹੋ ਰਿਹਾ ਹੈ ਉਸ ਲਈ ਹਮਦਰਦੀ ਹੁੰਦੀ, ਵੈਸਟ ਬੰਗਾਲ ਦਾ ਬੀਜੇਪੀ ਦਾ ਪ੍ਰੈਜ਼ੀਡੈਂਟ ਘੋਸ਼ ਉਹ ਜਿਹੜਾ ਉਹ ਟਵੀਟ ਕਰਦਾ ਹੈ, ਉਹਦੀ ਫੋਟੋ ਪਾ ਕੇ ਨਾਲ ਉਹਨੇ ਜਿਹੜਾ ਉਸ ਸਾਰੇ ਦੇ ਨਾਲ ਰੇਜ਼ਰ ਜਿਹੜੇ ਨੇ 5 ਪਾ ਰੱਖ ਕੇ ਉਹਨਾਂ ਨੇ ਕਿਹਾ ਜੀ ਕੋਈ ਨਹੀਂ ਹੈ, ਤੁਸੀਂ ਅਸੀਂ ਤੁਹਾਨੂੰ ਭੇਜ ਦਿੰਨੇ ਤੇ ਤੁਸੀਂ ਆਪਣਾ ਜਿਹੜਾ ਹੈ ਉਹ ਧਿਆਨ ਰੱਖੋ। ਸੋ ਇਹ ਹੈ ਰਿਡੀਕਿਊਲ ਕਰਨਾ। ਔਰ ਇੱਥੇ ਹੀ ਬਸ ਨਹੀਂ, ਈਵਨ ਜਿਹੜਾ ਸੈਂਟਰ ਮਿਨਿਸਟਰ ਹੈ ਗਿਰੀਰਾਜ, ਉਹ ਟਵੀਟ ਕਰਦਾ ਹੈ ਆਰਟੀਕਲ 35 ਐਂਡ 37 were done away with in Kashmir, not razors, ਕਿ ਅਸੀਂ ਕਸ਼ਮੀਰ ਚੋਂ ਧਾਰਾ 370 ਔਰ 35 ਇਹ ਖਤਮ ਕੀਤਾ ਹੈ, ਰੇਜ਼ਰ ਤਾਂ ਨਹੀਂ ਖਤਮ ਕੀਤੇ। ਔਰ ਸਿਰਫ ਮਮਤਾ ਬੈਨਰਜੀ ਨੇ ਕਿਹਾ ਵੀ ਉਹਨੂੰ ਸ਼ੌਕ ਲੱਗਾ ਇਹ ਦੇਖ ਕੇ ਕਿ ਇੱਕ ਜਿਹੜਾ ਖੁਦ ਚੀਫ ਮਿਨਿਸਟਰ ਔਰ ਉਹਦੇ ਨਾਲ ਕੀ ਹਸ਼ਰ ਕੀਤਾ ਔਰ ਬਾਕੀ ਲੋਕਾਂ ਦੇ ਨਾਲ ਕੀ ਹੋ ਰਿਹਾ। ਔਰ ਇਹ ਜਿਹੜਾ ਈਵਨ ਕਾਂਗਰਸ ਨੇ ਵੀ ਇਹਦੇ ਤੇ ਕਿਹਾ, ਉਹਨੇ ਪਾਇਲਟ ਨੇ, unprecedented detention of former J&K CMs without charge is illegal and totally unacceptable। ਔਰ ਇਸ ਸਾਰੇ ਦੇ ਨਾਲ ਜਿਹੜਾ ਇਹਨਾਂ ਦਾ ਬੀਜੇਪੀ ਦਾ ਰਿਡੀਕਿਊਲ ਇਸ ਕਿਸਮ ਦਾ ਇਹ ਦੱਸਦਾ ਹੈ ਕਿ ਇਹ ਜ਼ਖਮਾਂ ਤੇ ਮਲਮ ਲਾਉਣ ਦੀ ਗੱਲ ਨਹੀਂ ਹੈ, ਜ਼ਖਮਾਂ ਤੇ ਲੂਣ ਛਿੜਕਣ ਦੀ ਗੱਲ ਹੋ ਰਹੀ ਹੈ। ਔਰ ਇਸੇ ਤਰ੍ਹਾਂ ਹਾਲਾਂ ਸੁਪਰੀਮ ਕੋਰਟ ਨੇ 5 ਜਿਹੜਾ ਮਹੀਨੇ ਉਹ ਫਾਈਲਾਂ ਦੇ ਉੱਤੇ ਬੈਠਾ ਰਿਹਾ, ਫਿਰ ਉਹਨੇ ਆਰਡਰ ਕੱਢਿਆ ਕਿ ਜੀ ਇਹ ਕਸ਼ਮੀਰ ਦੇ ਵਿੱਚ ਇੰਟਰਨੈਟ ਔਰ ਦੂਸਰਾ ਰੀਸਟੋਰ ਕੀਤਾ ਜਾਏ। 3 ਵਾਰ ਸੈਂਟਰ ਗਵਰਨਮੈਂਟ ਨੇ ਬੜਾ ਢੋਲ ਦੇ ਡਗੇ ਨਾਲ ਐਲਾਨ ਕੀਤਾ ਕਿ ਜੀ ਅਸੀਂ ਰੀਸਟੋਰ ਕਰ ਦਿੱਤੇ। ਫਿਰ ਆਇਆ ਕਿ ਜੀ ਲਿਮਿਟਡ ਪ੍ਰੀਪੇਡ ਫੋਨ ਕੀਤੇ ਨੇ, ਫਿਰ ਹੋਇਆ ਜੀ ਉਹ ਵੀ ਬੰਦ ਕਰ ਦਿੱਤੇ ਨੇ। 26 ਜਨਵਰੀ ਆਈ ਪਰ ਉੱਥੇ ਚੱਲ ਕੀ ਰਿਹਾ ਇਵਨ ਇੰਟਰਨੈਟ ਦੇ ਹਵਾਲੇ ਨਾਲ। ਇਹਨਾਂ ਦੀ ਖਬਰ ਹੈ ਟ੍ਰਿਬਿਊਨ ਨਿਊਜ਼ ਸਰਵਿਸ ਦੀ, ਲਿਮਿਟਡ ਇੰਟਰਨੈਟ, ਟੂ ਸਲੋ, ਟੂ ਲਿਟਲ। ਔਰ ਉਹਨੇ ਉਹਦੇ ਚ ਨੇ ਕਿਹਾ ਵੀ ਇਹ ਇਵੇਂ ਹੀ ਹੈ ਵੀ ਅਸੀਂ ਸਟੋਨ ਏਜ ਦੇ ਵਿੱਚ 5 ਮਹੀਨੇ ਤੋਂ ਹਾਂ, ਹੁਣ ਅਸੀਂ ਬ੍ਰੌਂਜ਼ ਏਜ ਵਿੱਚ ਆ ਗਏ। ਔਰ ਹਾਲ ਇਹ ਹੈ ਕਿ 1.5 ਬਿਲੀਅਨ ਵੈਬਸਾਈਟਸ ਨੇ ਦੁਨੀਆ ਦੇ ਉਹਨਾਂ ਦੇ ਇੰਟਰਨੈਟ ਤੇ ਅਵੇਲੇਬਲ, ਐਂਡ ਪੀਪਲ ਇਨ ਕਸ਼ਮੀਰ ਵਿਲ ਹੈਵ ਐਕਸੈਸ ਟੂ 300 ਆਫ them ਓਨਲੀ, ਕਿ ਉਹਨਾਂ ਨੂੰ ਕੋਈ ਸੋਸ਼ਲ ਤਾਂ ਮੀਡੀਆ ਤੇ ਜਾ ਹੀ ਨਹੀਂ ਸਕਦੇ। ਕਿ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਰੀਸਟੋਰ ਕਰਨ ਦੀ ਗੱਲ ਕੀਤੀ ਹੈ, the low speed of mobile internet has become a cause of long wait for netizens, ਕਿ ਵੀ ਇੰਨਾ ਸਲੋ ਹੈ ਕਿ ਵੀ ਤੁਸੀਂ even it looks we are moving from stone age to bronze age, a resident said in the old city। ਔਰ ਇਸ ਸਾਰੇ ਦੇ ਨਾਲ ਹੀ ਜਿਹੜਾ ਈਵਨ ਸੁਪਰੀਮ ਕੋਰਟ ਦੇ ਆਰਡਰ ਦੀ ਵੀ ਪਰਵਾਹ ਨਹੀਂ ਹੈ। ਔਰ ਇਹ ਜਸਟ ਜਿਹੜਾ ਹੈ ਦਾ ਲੋਕਲ ਰੈਜ਼ੀਡੈਂਟ ਕਸ਼ਮੀਰ
who accessed internet for the first time after August 1st last year, dubbed the administration following the Supreme Court order as a half-hearted measure। उन्होंने कहा जी ये सुप्रीम कोर्ट ने जे कहा ही है तो ईवन ये ਉਹਦੇ ਹੁਕਮਾਂ ਦੇ ਉੱਤੇ ਵੀ ਅਮਲ ਦਰਾਮਦ ਕਰਨ ਨੂੰ ਤਿਆਰ ਨਹੀਂ। ਜੀ ਔਰ ਦੂਸਰੇ ਪਾਸੇ ਹੁਣ ਇਹਨਾਂ ਦਾ ਤੁਸੀਂ ਕਵਰ ਅਪ ਆਪਰੇਸ਼ਨ ਦੇਖੋ ਕਿ ਦਵਿੰਦਰ ਸਿੰਘ ਜਿਹੜਾ ਅਜੀਤ ਡੋਵਲ ਦਾ ਬਲੂ ਆਈਡ ਬॉय ਜਿਹਦੇ ਰਾਹੀਂ ਅਫਜ਼ਲ ਗੁਰੂ ਨੂੰ ਦਿੱਲੀ ਪਹੁੰਚਾ ਕੇ ਕਿਵੇਂ ਪਾਰਲੀਮੈਂਟ ਤੇ ਹਮਲੇ ਦਾ ਡਰਾਮਾ ਇੰਡੀਅਨ ਏਜੰਸੀਆਂ ਨੇ ਇਨੈਕਟ ਕੀਤਾ ਹੈ, ਪਾਕਿਸਤਾਨ ਦੇ ਖਾਤੇ 'ਚ ਪਾਇਆ ਔਰ ਉਹ ਜਿਹਾ ਹੀ ਆਪਰੇਸ਼ਨ ਜਿਹੜਾ ਕਿ ਪੰਜਾਬ ਜਾਂ ਦਿੱਲੀ ਦੇ ਵਿੱਚ ਕਰਨ ਦੀ ਪਲੈਨਿੰਗ ਸੀ ਔਰ ਦੋ ਇਸ ਕਿਸਮ ਦੇ ਜਿਹੜੇ ਕਸ਼ਮੀਰੀ ਨੇ ਉਹਨਾਂ ਨੂੰ ਲੈ ਕੇ ਦਵਿੰਦਰ ਸਿੰਘ ਜਿਹੜਾ ਉਹ ਅਜੀਤ ਡੋਵਲ ਦੇ ਹੁਕਮ ਹੀ ਓਬੇ ਕਰ ਰਿਹਾ ਸੀ, ਲੇਕਿਨ ਲੋਕਲ ਆਈਜੀ ਨੂੰ ਆਪਣੇ ਤੌਰ ਦੇ ਉੱਤੇ ਉਸਨੇ ਉਹਨੂੰ ਇੰਟਰਪਟ ਕੀਤਾ। ਹਾਲਾਂਕਿ ਉਹਨੇ ਕਿਹਾ ਫੜੇ ਜਾਂਦੇ ਆਂ ਕਿ ਸਰ ਜੀ आपने एक बहुत बड़ी गेम खराब कर दी। सो ਜ਼ਾਹਰ है कि हुण इन्हां नूं ਜਿਹੜਾ ਬਜਾਏ ਕਿ ਇਹ ਐਕਸਪਲੇਨੇਸ਼ਨ ਹੁੰਦੀ ਕਿ ਭਾਈ ਜਿਹੜਾ ਦਵਿੰਦਰ ਸਿੰਘ ਅਫਜ਼ਲ ਗੁਰੂ ਨੂੰ ਜਿਹਨੇ ਟਾਰਚਰ ਕੀਤਾ, ਜਿਹਨੂੰ ਲੁੱਟਿਆ ਔਰ ਅਫਜ਼ਲ ਗੁਰੂ ਜੇਲ੍ਹ ਚੋਂ ਵੀ ਲਿਖ ਰਿਹਾ ਸੀ ਕਿ ਵੀ ਸੁਪਰੀਮ ਕੋਰਟ ਦੇ ਜੱਜ ਨੂੰ ਵੀ ਰਿਪੋਰਟਰ ਨੂੰ ਵੀ ਇੰਟਰਵਿਊ ਦਿੱਤਾ ਕਿ ਭਾਈ ਇਹ ਸਾਰੀ ਖੇਡ ਇਹਦੀ ਹੈ, ਬਜਾਏ ਕਿ ਉਹਦੇ ਤੋਂ ਕੋਈ ਗੱਲ ਸਾਬਤ ਆਉਂਦੀ ਕਿਵੇਂ ਧਿਆਨ ਡਾਈਵਰਟ ਕੀਤਾ ਜਾ ਰਿਹਾ। ਖਬਰ ਹੈ ਕਿ ਵੀ ਇਹ ਜਿਹੜਾ CRPF ਕੈਰੀਜ਼ ਆਊਟ ਵਿਜੀਲੈਂਸ ਚੈੱਕ ਆਫ ਇਟਸ ਓਵਰ 3 ਲੱਖ ਪਰਸਨਲ। ਹੁਣ ਤੁਸੀਂ ਦੇਖੋ ਵੀ ਉਹਨਾਂ ਨੇ ਕਿਹਾ ਜੀ ਅਸੀਂ 3 ਲੱਖ ਜਿਹੜੇ ਸਾਡੇ ਉੱਥੇ ਨੇ ਪਰਸਨਲ ਜਿਹੜੇ ਉਹਨਾਂ ਦੇ CRPF ਦੇ ਸਿਪਾਹੀ ਨੇ, ਅਸੀਂ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰ ਲਿਆ ਕਿ ਜੀ ਕੋਈ ਉਹਦੇ 'ਚ ਦਵਿੰਦਰ ਸਿੰਘ ਵਰਗਾ ਤਾਂ ਨਹੀਂ। ਇਹ ਦੱਸਣ ਦੇ ਲਈ ਕਿ ਜਿਵੇਂ ਉਹਨੇ ਦਵਿੰਦਰ ਸਿੰਘ ਜੋ ਕਰ ਰਿਹਾ ਸੀ ਆਪਣੇ ਤੌਰ ਤੇ ਹੀ ਕਰ ਰਿਹਾ ਸੀ, ਉਹਦਾ ਕੋਈ ਲਾਗਾ ਦੇਗਾ ਨਹੀਂ। ਔਰ ਅਸੀਂ ਜਿਹੜੇ ਇਹ ਸਾਰੇ ਨੂੰ the Central Reserve Police Force has carried out a mega audit of its over 3 lakh personnel to check for any possible subversive elements in the wake of Jammu and Kashmir police officer being caught with terrorists recently, the chief of paramilitary force said here on Tuesday। ਹੁਣ ਇਸ ਘਟਨਾ ਨੂੰ 2 ਹਫ਼ਤੇ ਬੀਤੇ ਹੋਣਗੇ। ਐਸਾ ਇਹਨਾਂ ਦੇ ਕੋਲ ਕਿਹੜਾ ਜਿਹੜਾ ਜਿੰਨ ਹੈ ਜਿਹਨੇ ਜਿਹੜਾ 3 ਲੱਖ ਬੰਦਿਆਂ ਦਾ ਜਿਹੜਾ ਸਾਰਾ ਬੈਕਗ੍ਰਾਉਂਡ ਚੈੱਕ ਕਰ ਲਿਆ, ਉਹਨਾਂ ਦੇ ਇੰਟਰਵਿਊ ਵੀ ਕਰ ਲਏ, ਉਹਨਾਂ ਦੀਆਂ ਸ਼ਕਲਾਂ ਵੀ ਦੇਖ ਲਈਆਂ। ਸੋ ਜ਼ਾਹਰ ਹੈ ਕਿ ਬਈ ਇਹ ਇੱਕ ਕਵਰ ਅਪ ਆਪਰੇਸ਼ਨ ਤੋਂ ਵੱਧ ਕੇ ਕੁਝ ਨਹੀਂ ਹੈ। ਔਰ ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਵੀ ਇਹਨਾਂ ਦੇ ਜ਼ੁਲਮਾਂ ਦੀ ਕਹਾਣੀ ਉਹ ਬਰਾਬਰ ਚੱਲ ਰਹੀ ਹੈ। ਔਰ ਸ਼ਾਹੀਨ ਬਾਗ ਜਿੱਥੇ ਕਿ ਪਿਛਲੇ ਆਲਮੋਸਟ 40 ਦਿਨਾਂ ਤੋਂ ਪ੍ਰੋਟੈਸਟ ਚੱਲ ਰਿਹਾ ਹੈ, ਕਰਾਊਡ ਵੱਡੀ ਤੋਂ ਵੱਡੀ ਹੁੰਦੀ ਜਾ ਰਹੀ ਹੈ ਔਰ ਉਸ ਨੂੰ ਲੈ ਕੇ ਕਿਵੇਂ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ। ਕੱਲ ਅਸੀਂ ਦੱਸਿਆ ਸੀ ਕਿ ਭਾਈ ਕਿਵੇਂ ਜਿਹੜਾ ਇਹਨਾਂ ਦਾ ਅਨੁਰਾਗ ਠਾਕੁਰ ਖੁਦ ਮਿਨਿਸਟਰ ਹੈ, ਉਹਨੇ ਪਬਲਿਕ ਜਲਸੇ 'ਚ ਕਿਹਾ ਕਿ ਵੀ ਇਹਨਾਂ ਨੂੰ ਗੋਲੀ ਮਾਰੋ, ਦੇਸ਼ ਦੇ ਗਦਾਰਾਂ ਨੂੰ ਨਾਰੇ ਲਵਾਏ। ਹੁਣ ਇਲੈਕਸ਼ਨ ਕਮਿਸ਼ਨ ਨੂੰ ਵੀ ਲੱਗਾ ਕਿ ਵੀ ਉਹਨੂੰ ਐਕਸਪਲੇਨੇਸ਼ਨ ਕਰ ਲਈ, ਉਹਦਾ ਕੋਈ ਫਰਕ ਨਹੀਂ ਪੈਂਦਾ। ਲੇਕਿਨ ਨੈਗੇਟਿਵਿਟੀ ਕਿਵੇਂ ਜਿਹੜਾ ਇਸ ਵੇਲੇ BJP ਜਿਹਦੇ ਕੋਲ ਦਿੱਲੀ 'ਚ ਵੇਚਣ ਨੂੰ ਹੋਰ ਕੁਝ ਨਹੀਂ ਹੈ, ਇੱਕ ਪਾਸੇ ਜਿਹੜੀ ਲੋਕਲ ਸਰਕਾਰ ਕੇਜਰੀਵਾਲ ਦੀ ਉਹ ਆਪਣੀਆਂ ਦੱਸ ਰਹੀ ਹੈ ਪ੍ਰਾਪਤੀਆਂ, ਜੀ ਅਸੀਂ ਹੈਲਥ 'ਚ ਕੀ ਕੀਤਾ, ਐਜੂਕੇਸ਼ਨ 'ਚ ਕੀ ਕੀਤਾ, ਸੈਨੀਟੇਸ਼ਨ ਦੇ ਵਿੱਚ ਕੀ ਕੀਤਾ। ਲੇਕਿਨ BJP ਨੂੰ ਲੱਗਦਾ ਹੈ ਕਿ ਵੀ ਜਿਹੜਾ ਉੱਥੇ ਹਾਈ ਕਾਸਟ ਵੋਟਰ ਬੈਠਾ ਹੈ, ਪੰਜਾਬੀ ਹਿੰਦੂ ਦਿੱਲੀ 'ਚ ਬੈਠਾ ਹੈ, ਉਹਨੂੰ ਇੱਕੋ ਚੀਜ਼ ਦੇ ਥੱਲੇ ਵੋਟਾਂ ਲਈਆਂ ਜਾ ਸਕਦੀਆਂ ਕਿ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ, ਖੌਫ, CAA ਦੇ ਥੱਲੇ ਔਰ ਸ਼ਾਹੀਨ ਬਾਗ। ਹੁਣ ਇਸ ਵੇਲੇ ਸ਼ਾਹੀਨ ਬਾਗ ਔਰ ਅਮਿਤ ਸ਼ਾਹ ਚੈਲੰਜ ਕਰਕੇ ਕਹਿ ਰਿਹਾ ਕੇਜਰੀਵਾਲ ਨੂੰ ਕਿ ਤੂੰ ਸ਼ਾਹੀਨ ਬਾਗ ਕਿਉਂ ਨਹੀਂ ਜਾਂਦਾ, ਉੱਥੇ ਜਾ ਕੇ ਬੈਠ। ਔਰ ਰਸਤੇ ਵੀ ਸਾਰੇ ਬੰਦ ਨੇ ਜਿਹੜੇ ਸ਼ਾਹੀਨ ਬਾਗ ਨੂੰ ਜਾਣ ਵਾਲੇ ਨੇ, ਕਿਉਂਕਿ ਲੋਕ ਸਵੈਲ ਕਰ ਰਹੇ ਨੇ। ਔਰ ਮੈਨੂੰ ਲੱਗਦਾ ਹੈ ਵੀ ਚੋਣਾਂ ਤੋਂ ਠੀਕ ਪਹਿਲੇ 8 ਫਰਵਰੀ ਨੂੰ ਸ਼ਾਇਦ ਹੈ, ਇਹ ਕੋਈ ਇਸ ਕਿਸਮ ਦਾ ਕਮਾਂਡੋ ਟਾਈਪ ਆਪਰੇਸ਼ਨ ਕਰਕੇ ਉਹਨਾਂ ਲੋਕਾਂ ਨੂੰ ਹੁਣ ਉਹ ਬਲੌਕ ਹੋਣ ਦੇ ਰਹੇ ਨੇ, ਕਰਨਗੇ ਔਰ ਫਿਰ ਆਪਣੀ ਬਹਾਦਰੀ ਵੀ ਦੱਸਣਗੇ ਕਿ ਦੇਖੋ ਅਸੀਂ ਇਹ ਹਾਸਲ ਕਰ ਲਿਆ। ਪਰ ਇਸ ਦੇ ਨਾਲ ਜਿਹੜਾ BJP ਦਾ ਜਿਵੇਂ ਇੱਕ MP ਹੈ ਉਹਨੇ ਬਿਆਨ ਦਿੱਤਾ, ਡੈਲੀ ਪ੍ਰੋਟੈਸਟਰਸ ਵਿਲ ਰੇਪ ਯੋਰ ਸਿਸਟਰਸ ਮਦਰਸ, BJP ਲਾਅਮੇਕਰ ਸਪਿਊਜ਼ ਹੇਟ ਇਨ ਅ ਬਿਡ ਟੂ ਵੂ ਵੋਟਰਸ। ਹੁਣ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ MP ਹੈ ਉਹ ਦਿੱਲੀ ਦੇ ਵਿੱਚ ਇਹ ਕਹਿ ਰਿਹਾ ਕਿ ਵੀ ਉਹਨੇ ਇਹ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਨੂੰ ਇੰਟਰਵਿਊ ਦਿੱਤਾ, ਪਰਮੇਸ਼ ਵਰਮਾ ਨੇ। ਉਹਨੇ ਕਿਹਾ the protesters gathering at New Delhi's Shaheen Bagh to demonstrate against the country's controversial citizenship law will force their way into people's home and rape their daughters and sisters before killing them। ਹੁਣ ਤੁਸੀਂ ਦੇਖੋ
ਕਿਸ ਹੱਦ ਤੱਕ ਨਫ਼ਰਤ, ਖੌਫ, ਡਰ ਕਿ ਜੀ ਇਹ ਜਿਹੜੇ ਇਕੱਠੇ ਹੋ ਰਹੇ ਨੇ ਲੋਕਾਂ ਦੇ ਘਰਾਂ 'ਚ ਵੜ ਜਾਣਗੇ, ਔਰਤਾਂ ਨੂੰ ਜਿਹੜਾ ਉਹ ਜ਼ਬਰ ਜਨਾਹ ਕਰਨਗੇ। ਜੀ He added that New Delhi voters must think carefully about which party they will choose in the upcoming elections. So ਇਸ ਸਾਰੇ ਨੂੰ ਜਿਹੜਾ ਹੈ ਉਹਦੇ 'ਚ ਉਹਨੇ ਜਿਹੜਾ ਟਵੀਟ ਕੀਤਾ ਹੈ, lakhs of people gather there Shaheen Bagh. People of Delhi will have to think and take decision. They will enter your houses, rape your sisters and daughters, kill them. There is time today. Modi ji and Amit Shah won't come to save you tomorrow. ਕਿ ਇਹ ਸਿਰਫ ਮੋਦੀ ਅਮਿਤ ਸ਼ਾਹ ਜਿਹੜਾ ਤੁਹਾਨੂੰ ਬਚਾ ਸਕਦੇ ਨੇ ਔਰ ਤੁਸੀਂ ਬੀਜੇਪੀ ਨੂੰ ਵੋਟ ਪਾਓ, ਅਦਰਵਾਈਜ਼ ਇਹ ਜਿਹੜਾ ਤੇਰਾ ਇਹ ਜਿਹੜਾ ਹੈ ਇਹ ਸਾਰੇ ਨੂੰ ਤੁਹਾਨੂੰ ਇਸ ਚੋਂ ਗੁਜ਼ਰਨਾ ਪਏਗਾ। ਔਰ ਇਸੇ ਨੂੰ ਹੀ ਬਾਕੀਆਂ ਨੇ ਵੀ ਕਵਰ ਕੀਤਾ। ਔਰ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਦਲੀਪ ਘੋਸ਼ ਬੰਗਾਲ ਦੇ ਵਿੱਚ ਪ੍ਰੈਜ਼ੀਡੈਂਟ ਹੈ, ਉਹ ਇਹ ਕਹਿ ਰਿਹਾ ਹੈ, ਵਾਈ ਨੋ ਸ਼ਾਹੀਨ ਬਾਗ ਪ੍ਰੋਟੈਸਟਰ ਫਾਲਿੰਗ ਇਲ ਵੰਡਰਸ ਦਲੀਪ ਘੋਸ਼। ਕਹਿੰਦਾ ਕਿ ਵੀ ਇੰਨੇ ਦਿਨਾਂ ਦੇ ਬੈਠੇ ਨੇ, ਇਹ ਵੀ ਆ ਰਿਹਾ ਜੀ ਖੁੱਲੇ ਆਕਾਸ਼ ਥੱਲੇ, ਲੋਕ ਇੰਨੀ ਠੰਡ 'ਚ ਬੈਠੇ ਨੇ। Hundreds of women had been protesting at Shaheen Bagh in South Delhi. The sit-in, which has been more than a month now, has inspired others to hold demonstrations. ਪਰ ਉਹ ਕਹਿ ਰਿਹਾ, we came to know that women and children are protesting against the sea and are sitting under the open sky during this cold winter nights in Delhi. I wonder why none of them has fallen sick. Why does nothing happen to them? Why has not a single protester died there? कि जी बीमार क्यों नहीं हो रहे, ये मरदे क्यों नहीं है, इन्हें जो मरिया क्यों नहीं है? This is quite absurd. Have they consumed some sort of nectar that nothing is happening to them? कि उन्होंने कोई इस किस्म दा ਜਿਹੜਾ ਉਹ ਅੰਮ੍ਰਿਤ ਪੀ ਲਿਆ ਕਿ ਉਹਨਾਂ ਨੂੰ ਕੁਝ ਨਹੀਂ ਹੋ ਰਿਹਾ, ਕੋਈ ਇਸ ਕਿਸਮ ਦਾ ਉਹਨਾਂ ਨੇ ਰਸਾਇਣ ਜਾਂ ਟੌਨਿਕ ਲੈ ਲਈ ਹੈ। ਔਰ ਹੀ ਆਲਸੋ ਕੁਐਸਚਨਡ ਦਾ ਸੋਰਸ ਆਫ ਫੰਡਿੰਗ ਐਟ ਸ਼ਾਹੀਨ ਬਾਗ ਐਂਡ ਪਾਰਕ ਸਰਕਸ ਮੈਦਾਨ ਪਰ। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਪੈਸੇ ਕਿੱਥੋਂ ਆ ਰਹੇ ਨੇ। ਔਰ ਇਹ ਜਿਹੜਾ ਹੈ ਇਸ ਸਾਰੇ ਤੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਨਫ਼ਰਤ, ਕਿਉਂਕਿ ਇਹ ਬੀਜੇਪੀ ਦਾ ਨਾਰਾ ਵੀ ਨਫ਼ਰਤ, ਇਹਨਾਂ ਦਾ ਕਿਰਦਾਰ ਵੀ ਨਫ਼ਰਤ, ਔਰ ਜੋ ਇਹਨਾਂ ਨੇ ਬੀਜਿਆ ਉਹ ਵੀ ਨਫ਼ਰਤ, ਔਰ ਐਂਡ 'ਚ ਜੋ ਇਹ ਵੱਢਣਗੇ ਉਹ ਵੀ ਨਫ਼ਰਤ। ਔਰ ਇਸ ਨਫ਼ਰਤ 'ਚ ਇਹ ਗੜ ਰਹੇ ਨੇ, ਪਰ ਇਸ ਨਫ਼ਰਤ ਦੇ ਥੱਲੇ ਸੁਸਾਇਟੀ ਨੂੰ ਇਹਨਾਂ ਨੇ ਬਿਲਕੁਲ ਜਿਹੜਾ ਹੈ ਉਹ ਪੋਲਰਾਈਜ਼ ਕਰਕੇ ਰੱਖ ਦਿੱਤਾ ਹੈ। ਸੋ ਮੈਂ ਹੁਣ ਆਰਟੀਕਲ ਵੱਲ ਮੁੜਦਾ, ਜਿਵੇਂ ਇਹਨਾਂ ਨੇ ਬੀਬੀ ਖੁਸ਼ਦੀਪ ਕੌਰ ਮਲਹੋਤਰਾ ਨੇ ਕਿਹਾ ਕਿ ਇਹ ਜਿਹੜਾ ਜਨਵਰੀ 19 ਨੂੰ ਬਹੁਤ ਸਾਰੇ ਭਾਰਤੀਆਂ ਨੇ ਡਾਰਕੈਸਟ ਐਪੀਸੋਡ ਇਨ ਕਸ਼ਮੀਰ ਹਿਸਟਰੀ ਇਸ ਨੂੰ ਮੌਰਨ ਕੀਤਾ। ਕਸ਼ਮੀਰੀ ਪੰਡਤ ਜਦੋਂ ਨਿਕਲੇ ਔਰ ਈਵਨ ਸ਼ਾਹੀਨ ਬਾਗ ਦੇ ਵਿੱਚ ਵੀ ਕਸ਼ਮੀਰੀ ਪੰਡਤਾਂ ਦੇ ਆਗੂ ਆਏ ਔਰ ਸਾਰੇ ਲੋਕਾਂ ਨੇ ਉੱਥੇ 2 ਮਿੰਟ ਦੀ ਸਾਇਲੈਂਸ ਰੱਖ ਕੇ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਔਰ ਉਹਨਾਂ ਦੇ ਨਿਕਲਣ ਤੋਂ ਇੱਕ ਦਹਾਕੇ ਬਾਅਦ ਕਸ਼ਮੀਰ ਸਿੱਖ ਮਾਈਨੋਰਿਟੀ feared that they were the new targets of militants when unidentified gunmen killed 35 Sikh men on March 20th, 2000 in a small hamlet named Chitti Singhpura in the Anantnag district। ਹੁਣ ਉਹਨਾਂ ਨੇ ਕਸ਼ਮੀਰੀ ਪੰਡਤਾਂ ਤੋਂ ਗੱਲ ਸ਼ੁਰੂ ਕੀਤੀ ਕਿ ਠੀਕ ਇੱਕ ਦਹਾਕੇ ਬਾਅਦ, ਕਿਉਂਕਿ ਕਸ਼ਮੀਰੀ ਪੰਡਤ 1999-90 ਚ ਨਿਕਲੇ ਤੇ 2000 ਦੇ ਵਿੱਚ ਸਿੱਖ ਜਿਹੜੇ ਨੇ ਉਹ ਇਸ ਚਿੱਠੀ ਸਿੰਘਪੁਰਾ 35 ਸਿੱਖ ਮਾਰੇ ਗਏ। Shocked at this turn of events, many in Kashmir feared a second exodus, this time of Kashmir Sikh community। ਕਿ ਉਹਨਾਂ ਨੇ ਬਹੁਤੇ ਨੇ ਮਹਿਸੂਸ ਕੀਤਾ ਕਿ ਹੁਣ ਸਿੱਖ ਵੀ ਕਸ਼ਮੀਰੀ ਪੰਡਤਾਂ ਵਾਂਗ ਨਿਕਲਣਗੇ। But almost 2 decades later, a majority of community continues to live in the valley. Kashmiri Sikhs who have now been in region for over 3 generations live in harmony with their Muslim counterpart despite pervasive violence from both militants and the state। उन्होंने कहा भी ऐसा की है कि 2000 किलिंग ਨੂੰ भी 2 decades बीत गए लेकिन सिख ਉੱਥੋਂ ਹਿੱਲੇ ਨਹੀਂ ਨੇ। ਔਰ ਇਹਦਾ ਕੀ ਰੀਜ਼ਨ ਹੈ? ਜਦੋਂ ਉਹਨੇ ਉਸ ਕਾਮਨ ਟਰਾਮੇ ਦੀ ਗੱਲ ਕੀਤੀ, ਉਹਨੇ ਆਪਣਾ ਕੇਸ ਬਿਲਡ ਕੀਤਾ। ਫਿਰ ਇਹ ਬੀਬੀ ਕਹਿੰਦੀ, I spent a year in Kashmir in 2018 as part of my PhD dissertation trying to understand why the Sikhs, a micro minority like the Pandit state. I interviewed over 70 Sikh families and 30 Muslim families। ਹੁਣ ਇਸ ਬੀਬੀ ਦੀ PhD ਇਸ ਦੇ ਉੱਤੇ ਹੈ। ਉਹ ਕਹਿੰਦੇ ਕਿ ਮੈਂ ਕਸ਼ਮੀਰ ਦੇ ਵਿੱਚ 2018 ਚ ਜਿਹੜਾ 1 ਸਾਲ ਗੁਜ਼ਾਰਿਆ ਔਰ 70 ਸਿੱਖ ਪਰਿਵਾਰਾਂ ਨੂੰ 30 ਮੁਸਲਿਮ ਪਰਿਵਾਰਾਂ ਨੂੰ ਇੰਟਰਵਿਊ ਕੀਤਾ। What I learned was an eye opening as it was unexpected।
ਹੁਣ ਇਹ ਵੀ ਐਕਸਪੈਕਟ ਕਰਦੀ ਹੋਣੀ ਹੈ ਜੋ ਪੰਜਾਬ 'ਚ ਜਿਸ ਕਿਸਮ ਦਾ ਮੀਡੀਆ ਕਰਦਾ ਹੈ ਜੀ ਕਿ ਸਿੱਖਾਂ ਨਾਲ ਬਹੁਤ ਧੱਕਾ ਮੁਸਲਮਾਨ ਕਰ ਰਹੇ ਨੇ, ਉਹ ਗਾਲਾਂ ਕੱਢਣਗੇ, ਨਫ਼ਰਤ ਦਿਖਾਣ। ਉਹਨੇ ਕਿਹਾ ਵੀ ਮੈਂ ਜੋ ਦੇਖਿਆ ਉਹਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ। When the calm returned and new facts emerged, the Indian state's narrative surrounding Chitti Singhpura killers, which it alleged were militants from Lashkar-e-Taiba and Hizbul Mujahideen trained in Pakistan, started to fall apart. Inconsistencies in the investigation and the revelation that alleged militants on whom the blame was pinned were actually locals from a village called Pathribal. They were killed 5 days later in an encounter, made people believe that this was the deep state at work. Deep state ਕੋਟਾਂ ਨੂੰ ਹੁਣ ਡੀਪ ਸਟੇਟ ਅਸੀਂ ਇੱਥੇ ਵੀ ਕੋਟ ਕਰਦੇ ਹਾਂ। ਜੀ ਸੈਕੰਡ ਟੌਪਿਕ ਜਿਵੇਂ ਤੁਸੀਂ ਕਿਹਾ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਇੰਡੀਅਨ ਡੀਪ ਸਟੇਟ ਨੇ ਕੱਲ ਇੱਕ ਖਾਲਿਸਤਾਨੀ ਐਕਟਿਵਿਸਟ ਜਿਹੜਾ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਲੀਡਰ ਸੀ ਹਰਪ੍ਰੀਤ ਸਿੰਘ ਹੈਪੀ, ਉਹਨੂੰ ਲਾਹੌਰ ਤੋਂ ਕੁਝ ਦੂਰੀ ਦੇ ਉੱਤੇ ਹਿਸਟੋਰੀਕਲ ਗੁਰਦੁਆਰਾ ਹੈ ਡੇਰਾ ਚਾਲਾਂ ਬੇਬੇ ਨਾਨਕੀ ਦਾ, ਜਿੱਥੇ ਬੇਬੇ ਨਾਨਕੀ ਜਿਹੜੀ ਹੈ ਉਹਨਾਂ ਦੇ ਸਹੁਰੇ ਸਨ, ਉੱਥੇ ਮਾਰਿਆ। ਜੀ 2 ਬਾਈਕਸ ਦੇ ਉੱਤੇ ਨਕਾਬਪੋਸ਼ਾਂ ਨੇ। ਇਹ ਡੀਪ ਸਟੇਟ ਦੇ ਕੰਮ ਹੁੰਦੇ ਨੇ। ਸੋ ਉਹਨਾਂ ਨੇ ਕਿਹਾ ਕਿ ਜੀ ਇੱਕਦਮ ਤਾਂ ਉਹਨਾਂ ਨੇ ਲਸ਼ਕਰ-ਏ-ਤਾਇਬਾ ਦੇ ਖਾਤੇ 'ਚ ਪਾਇਆ ਔਰ ਜੈਸ਼-ਏ-ਮੁਹੰਮਦ, ਲੇਕਿਨ ਜਦੋਂ ਫੈਕਟ ਸਾਹਮਣੇ ਆਣੇ ਸ਼ੁਰੂ ਹੋਏ ਫਿਰ ਤਾਂ ਇਹ ਹੋਇਆ ਵੀ ਜਿਹੜੇ 5 ਨੌਜਵਾਨ ਚੁੱਕ ਕੇ ਮਾਰੇ ਕਸ਼ਮੀਰੀ ਮੁਸਲਮਾਨ, ਉਹ ਤਾਂ ਪੱਥਰੀਬਾਲ ਦੇ ਨੇ। ਔਰ ਫਿਰ ਸਿੱਖਾਂ ਨੂੰ ਵੀ ਸਮਝ ਆਣੀ ਸ਼ੁਰੂ ਹੋਈ ਕਿ ਵੀ ਇਹ ਡੀਪ ਸਟੇਟ ਇੰਡੀਅਨ ਏਜੰਸੀਆਂ, ਔਰ ਇਸ ਗੱਲ ਦਾ ਧਿਆਨ ਰਹੇ ਉਸ ਵੇਲੇ ਐਲ.ਕੇ. ਅਡਵਾਨੀ ਹੋਮ ਮਿਨਿਸਟਰ ਸੀ, ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਕਲਿੰਟਨ ਵਿਜ਼ਿਟ ਕਰ ਰਿਹਾ ਸੀ ਔਰ ਕਸ਼ਮੀਰ ਦਾ ਮੁੱਦਾ ਭਖਿਆ ਹੋਇਆ ਸੀ, ਅਮਰੀਕਾ ਨੇ ਪ੍ਰੈਸ਼ਰ ਪਾਉਣਾ ਸੀ। ਸੋ ਉਹਨਾਂ ਨੇ ਇਸ ਸਾਰੇ ਨੂੰ ਡਿਫਰੈਂਟਲੀ ਕੀਤਾ। What perpetuated the Chitti Singhpura massacre might never be known, but for both Muslims and Sikhs in Kashmir, it was a reminder of their precarious position as minorities in Indian Union. As 60 years old Nanak Singh, the only survivor of Chitti Singhpura massacre, articulated, we are scapegoats. ਹੁਣ ਜਿਹੜੇ 35 ਸਿੱਖ ਮਾਰੇ, ਇੱਕ ਨੂੰ ਜਿਹਨੂੰ ਮਰਿਆ ਸਮਝ ਕੇ ਛੱਡ ਗਏ ਸੀ, ਬਹੁਤ ਜ਼ਖਮੀ ਸੀ ਨਾਨਕ ਸਿੰਘ, ਉਹ ਇਸ ਇੰਟਰਵਿਊ 'ਚ ਕਹਿ ਰਿਹਾ ਕਿ ਅਸੀਂ ਤਾਂ ਸਕੇਪਗੋਟ ਹੈ। ਸਕੇਪਗੋਟ ਇਹ ਹੈ ਕਿ ਵੀ ਇਹ ਖੇਡ ਕਿਸੇ ਹੋਰ ਦੀ ਹੈ। ਉਹਨਾਂ ਨੇ ਕਿਹਾ ਮੁਸਲਮਾਨ ਔਰ ਸਿੱਖ ਦੋ, ਇਹ ਹੈ ਜਿਹੜਾ ਕਾਮਨ ਟਰਾਮਾ ਹੈ ਕਿ ਦੁਸ਼ਮਣ ਇੱਕ ਹੈ, ਉਹੀ ਡੀਪ ਸਟੇਟ, ਉਹੀ ਨੀਤੀਆਂ, ਉਹੀ ਇਨੋਸੈਂਟਸ ਨੂੰ ਮਾਰਨਾ। ਉਹ ਮੁਸਲਮਾਨ ਵੀ ਇਨੋਸੈਂਟ ਕਸ਼ਮੀਰ 'ਚ ਔਰ ਭਾਰਤ ਭਰ 'ਚ ਮਾਰੇ ਗਏ ਨੇ, ਮਾਰੇ ਜਾ ਰਹੇ ਨੇ, ਔਰ ਸਿੱਖਾਂ ਨਾਲ ਵੀ ਇਹੀ ਕੁਝ ਹੋਇਆ। ਇਹ ਹੈ ਟਰਾਮਾ ਜਿਹੜਾ ਕਾਮਨ ਉਹਨਾਂ ਨੂੰ ਸਾਂਝਾ ਲਿਆਂਦਾ ਹੈ। ਬਿਲਕੁਲ। Over time, while hopes of any fair inquiry fading, Sikh anger against the Muslims dissipated and the difficult work of reconciliation began. Rather than leading to a mass exodus like that of Kashmiri Pandits, both the Sikh and Muslim communities recognized the communal intent of the massacre and worked hard to prevent the weaponization of this tragedy. ਉਹਨਾਂ ਨੇ ਕਿਹਾ ਰਾਦਰ ਜੋ ਸਮਝਦੇ ਸੀ ਇੰਡੀਅਨ ਰੂਲਰ ਕਿ ਸਿੱਖਾਂ ਦੇ ਮਨਾਂ 'ਚ ਮੁਸਲਮਾਨਾਂ ਲਈ ਨਫ਼ਰਤ ਹੋਏਗੀ, ਦੋਨਾਂ ਨੇ ਸਮਝਿਆ ਕਿ ਵੀ ਇਹ ਕਹਾਣੀ ਹੋਰ ਹੈ ਔਰ ਇਹ ਜਿਹੜੇ ਨੇ ਨਾ ਉੱਥੋਂ ਸਿੱਖਾਂ ਨੇ ਆਪਣਾ ਵੈਲੀ ਆਪਣੇ ਘਰਾਂ ਨੂੰ ਛੱਡਿਆ ਔਰ ਇਹ ਜਿਹੜੀ ਸਾਂਝ ਹੈ ਇਹ ਹੋਰ ਵੀ ਪਕੇਰੀ ਹੋਈ। ਫਿਰ ਉਹਨੇ ਕਿਹਾ ਕਿ ਵੀ ਵਾਈਲ ਰੀਕਨਸੀਲੀਏਸ਼ਨ ਇਜ਼ ਨੈਵਰ ਅ ਪ੍ਰੋਸੈਸ ਦੈਟ ਇਜ਼ ਕੰਪਲੀਟ, it has led to the emergence of important solidarity between the two communities, tested as they are by difficult circumstances in the valley. Their persistence makes it possible for Sikhs to continue living in Kashmir. कि ਜਿਹੜੀ ਸਾਂਝ ਹੈ ਔਰ ਇਹ ਰੀਕਨਸੀਲੀਏਸ਼ਨ ਹੈ ਉਹਨੇ ਹੀ ਇਹ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਇਹਦੇ ਬਾਵਜੂਦ ਕਿ ਹਾਲਾਤ ਕੀ ਨੇ, ਸਿੱਖਾਂ ਨੇ ਆਪਣੇ ਘਰ-ਬਾਰ ਨਹੀਂ ਛੱਡੇ ਔਰ ਵੈਲੀ 'ਚ ਰਹਿ ਰਹੇ ਨੇ। Despite violence, most of my respondents made it clear that they faced no religious persecution from Muslims in Kashmir. ਉਹਨਾਂ ਨੇ ਕਿਹਾ ਵੀ ਭਾਵੇਂ ਹਾਲਾਤ ਉੱਥੇ ਤੰਗਦਸਤੀ ਵਾਲੇ ਨੇ ਪਰ ਸਿੱਖਾਂ ਨੇ ਕਿਹਾ ਵੀ ਸਾਡੇ ਤੇ ਮੁਸਲਮਾਨਾਂ ਵੱਲੋਂ ਕੋਈ ਧਾਰਮਿਕ ਤੌਰ ਦੇ ਮਜ਼ਹਬੀ ਤੌਰ ਦੇ ਉੱਤੇ ਕੋਈ ਪਰਸੀਕਿਊਸ਼ਨ ਨਹੀਂ ਹੋ ਰਹੀ। ਔਰ ਇਹ ਈਵਨ ਉਹਨੇ ਬੀਬੀ ਦਾ ਇੱਕ ਨਾਮ ਬਦਲ ਕੇ ਦਿੱਤਾ ਗੀਤ ਕੌਰ, ਜਿਨ੍ਹਾਂ ਦਾ ਹਸਬੈਂਡ ਮਾਰਿਆ ਗਿਆ ਉਸ ਚਿੱਠੀ ਸਿੰਘਪੁਰਾ ਦੇ ਕਤਲੇਆਮ 'ਚ, ਜਿਹਦੇ 'ਚ ਉਹਨੂੰ ਜਦੋਂ ਪੁੱਛਿਆ ਕਿ ਵੀ ਤੈਨੂੰ ਡਰ ਨਹੀਂ ਲੱਗਦਾ ਕਿ ਕੋਈ ਹੋਰ ਵੀ ਕਤਲੇਆਮ ਹੋ ਸਕਦਾ, ਸ਼ੀ ਸਮਾਈਲਡ ਐਟ ਮੀ ਐਂਡ ਬਿਫੋਰ ਰਿਪਲਾਈਂਗ ਐਂਡ ਸੈਡ, ਇਹ ਕਹਿੰਦੇ ਨੇ ਅਸੀਂ ਕਿਉਂ ਮਾਰੀਏ ਆਪਣੇ ਸਿੱਖ ਭਰਾਵਾਂ ਨੂੰ, ਅੱਜ ਕਿਤਨੀ ਮਿਲੀਟੈਂਸੀ ਚੱਲ ਰਹੀ ਹੈ, ਕਦੇ ਨਹੀਂ ਸਾਡੇ ਨਾਲ ਕੁਝ ਹੋਇਆ, ਕਦੇ ਪੁਲਿਸ ਵਾਲਿਆਂ ਨੂੰ ਮਾਰਦੇ ਨੇ, ਉਹ ਕੋਈ ਸਿੱਖ ਹੈ ਜਾਂ ਮੁਸਲਮਾਨ ਹੈ ਇਹ ਨਹੀਂ ਦੇਖਦੇ। ਉਹਨਾਂ ਨੇ ਕਿਹਾ ਜੀ
ਇਹ ਕਿਉਂ ਮਾਰਨ ਆਪਣੇ ਸਿੱਖ? ਹਾਂ, ਪੁਲਿਸ ਨੂੰ ਜ਼ਰੂਰ ਮਾਰਦੇ ਨੇ, ਤੇ ਪੁਲਿਸ ਦੇ ਵਿੱਚ ਜੇ ਕੋਈ ਮੁਸਲਮਾਨ ਹੈ ਉਹ ਵੀ ਮਾਰਿਆ ਜਾਂਦਾ, ਕੋਈ ਸਿੱਖ ਹੈ ਉਹ ਵੀ ਮਾਰਿਆ ਜਾਂਦਾ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕਿਹਾ, ਰੀਕਾਊਂਟਿੰਗ ਦਾ ਇਵੈਂਟਸ ਆਫ ਚਿੱਠੀ ਸਿੰਘਪੁਰਾ ਕਿਰਪਾਲ, a 20-year-old prominent Sikh activist told the Wire, ਜਦ ਚਿੱਠੀ ਸਿੰਘਪੁਰਾ ਹੋਇਆ ਸੀ ਸਾਰੇ ਲੀਡਰ ਸਾਡੇ ਅੱਗੇ ਆ ਕੇ ਮਾਫੀ ਮੰਗਦੇ ਸੀ ਕਿ ਵੀ ਜਦੋਂ ਵਾਪਰਿਆ ਸਾਰੀ ਉਹਨਾਂ ਦੀ ਲੀਡਰਸ਼ਿਪ ਆਈ। ਇਨ ਕੰਟਰਾਸਟ ਹੀ ਸੈਡ, India's leaders showed little empathy when over 3,000 Sikhs were killed in 1984 pogrom in Delhi and other cities following Indira Gandhi's assassination। ਉਹਨਾਂ ਨੇ ਕਿਹਾ ਜੀ 3000 ਤੋਂ ਜ਼ਿਆਦਾ ਸਿੱਖ ਦਿੱਲੀ 'ਚ ਮਾਰੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਉਹਨਾਂ ਨੇ ਤਾਂ ਕਦੇ ਮਾਫੀ ਮੰਗੀ ਨਹੀਂ। So Amarpreet's 20-year-old student and Sikh activist reiterated this sentiment and noted that if anything happened to Sikhs here, the entire political leadership will come within minutes and apologize। ਉਹਨੇ ਕਿਹਾ ਜੀ ਕੋਈ 20 ਸਾਲਾਂ ਦਾ ਮੁੰਡਾ ਕਹਿ ਰਿਹਾ ਕਿ ਵੀ ਇਹ ਤਾਂ ਮਿੰਟਾਂ 'ਚ ਪਹੁੰਚ ਜਾਂਦੇ ਨੇ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ। ਔਰ not only is there mutual respect for the other, but there is explicit recognition and practice of religious pluralism on the ground। ਫਿਰ ਉਹਨਾਂ ਨੇ ਕੋਈ ਸੋਸ਼ੋਲੋਜਿਸਟ ਹੈ ਟੀਕੇ ਓਮੈਨ, ਉਹਨੂੰ ਕਿਹਾ ਕਿ ਵੀ ਕਿਵੇਂ ਉੱਥੇ ਇਕੁਇਲਿਬਰੀਅਮ ਹੈ। ਈਵਨ ਜਿਹੜਾ ਜਦੋਂ ਗੁਰਪੁਰਬ ਹੁੰਦੇ ਨੇ ਸਿੱਖਾਂ ਨੂੰ ਖੁੱਲ੍ਹ ਹੁੰਦੀ ਹੈ, ਔਰ ਪ੍ਰੈਕਟਿਸ ਆਫ ਸਿੱਖ ਰਿਲੀਜੀਅਸ ਇਵੈਂਟਸ। ਇਸੇ ਤਰ੍ਹਾਂ ਜਿਹੜਾ ਸਿੱਖਾਂ ਔਰ ਮੁਸਲਮਾਨਾਂ ਦੇ ਜਿਹੜੇ ਕਸਟਮ ਨੇ, ਜੇ ਉਹਨਾਂ ਦੇ ਕੋਈ ਵੱਖਰੇ ਨੇ ਜਿਵੇਂ ਮੀਟ ਖਾਣ ਦੇ ਮੁੱਦੇ ਤੇ, ਜਾਂ ਉਹ ਕੋਈ ਟਕਰਾਅ ਦਾ ਕਾਰਨ ਨਹੀਂ ਨੇ, ਦੋਨੋਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਨੇ। ਔਰ ਉਹ ਜਿਹੜੇ ਨੇ ਫॉर ਕਸ਼ਮੀਰ ਸਿੱਖਸ ਐਂਡ ਮੁਸਲਿਮਸ there is little trust in and no willingness to depend on a state that they believe has failed them on numerous counts। ਕਿ ਉਹ ਇੱਕ ਦੂਜੇ ਤੇ ਇਤਬਾਰ ਕਰਦੇ ਨੇ ਪਰ ਉਹਨਾਂ ਦਾ ਸਟੇਟ ਦੇ ਉੱਤੇ ਕੋਈ ਇਤਬਾਰ ਨਹੀਂ। ਉਹਨਾਂ ਨੇ ਕਿਹਾ ਉਹਨਾਂ ਨੇ ਬਾਰ-ਬਾਰ ਸਾਡੇ ਨਾਲ ਧੋਖਾ ਕੀਤਾ ਹੈ। The Sikhs feel deeply hurt that little has been done to deliver justice for victims of Chitti Singhpura and Delhi, as do the Muslims for the routine state excesses that have gone unpunished। ਉਹਨਾਂ ਨੇ ਕਿਹਾ ਸਿੱਖ ਵੀ ਕਿ ਵੀ 35 ਸਿੱਖ ਮਾਰੇ ਕੀ ਕੀਤਾ ਕਿਸੇ ਲਈ ਵੀ, ਤੇ ਮੁਸਲਮਾਨ ਤਾਂ ਰੋਜ਼ਾਨਾ ਵਿਚਾਰੇ ਸਫਰ ਕਰ ਰਹੇ ਨੇ। ਇਸ ਲਈ ਇਹ ਜਿਹੜੀ ਜੁਆਇੰਟ ਟਰਾਮਾ ਹੈ ਉਹਨਾਂ ਨੂੰ ਟੁਗੇਦਰ ਲਿਆ ਰਿਹਾ। ਫਿਰ ਉਹਨਾਂ ਨੇ ਕ੍ਰਾਸ ਕਮਿਊਨਿਟੀ ਸੋਲੀਡੈਰਿਟੀ ਦੀ ਗੱਲ ਕੀਤੀ। ਕਿਸੇ ਹੋਰ ਸੋਸ਼ੋਲੋਜਿਸਟ ਸ਼ਰੂਤੀ ਦੇਵਗਨ ਨੂੰ ਕੋਟ ਕੀਤਾ ਕਿ ਵੀ ਇਹ ਜਿਹੜਾ ਦੈਟ ਇਜ਼ ਅ ਲੈਜੀਟੀਮੇਸੀ ਫॉर देयर ਓਨ ਸਫਰਿੰਗ ਇਨ ਦ ਐਕਸਪੀਰੀਐਂਸਿਸ ਆਫ ਦ ਅਦਰ। ਤੁਸੀਂ ਦੂਸਰੇ ਦੇ ਅਨੁਭਵ ਜਾਂ ਫੀਲਿੰਗਸ ਜਾਂ ਉਹਨਾਂ ਦੇ ਤਜਰਬੇ ਦੇਖਦੇ ਹੋ ਤੇ ਤੁਸੀਂ ਵੀ ਉਸ ਫੀਲਿੰਗ ਦੇ ਵਿੱਚ ਆ ਜਾਂਦੇ ਹੋ। As minority communities that has faced violence at the hands of Indian state and at different points of time have fought for their independence from India, both Sikhs and Muslims in Kashmir harbor a shared understanding of dangers that minorities face in an increasingly polarized India। ਕਿ ਭਾਰਤ ਦੇ ਵਿੱਚ ਜਿਹੜੀ ਤੇਜ਼ੀ ਨਾਲ ਪਾਲਾਬੰਦੀ ਹੋ ਰਹੀ ਹੈ ਕਸ਼ਮੀਰ ਦੇ ਵਿੱਚ ਸਿੱਖ ਔਰ ਮੁਸਲਮਾਨ ਕਿਉਂਕਿ ਆਜ਼ਾਦੀ ਲਈ ਵੀ ਲੜ ਰਹੇ ਨੇ ਭਾਰਤ ਤੋਂ ਔਰ ਉਹਨਾਂ ਦੇ ਜ਼ੁਲਮਾਂ ਦਾ ਵੀ ਸ਼ਿਕਾਰ ਨੇ। ਸੋ ਇਹ ਬੌਂਡ ਟੁਗੇਦਰ ਨੇ। ਫਿਰ ਉਹਨਾਂ ਨੇ ਕਿਹਾ ਕਿ ਮੈਨੀ ਆਫ ਮਾਈ ਰਿਸਪੋਂਡੈਂਟਸ ਕਾਮਨਲੀ ਐਕਸਪ੍ਰੈਸ ਐਮਪੈਥੀ ਵਿਦ ਕਸ਼ਮੀਰੀ ਮੁਸਲਿਮਸ ਡਿਊਰਿੰਗ ਇੰਟਰਵਿਊਜ਼ ਐਂਡ ਐਕਸਪਲੇਨਡ ਦਿਸ ਬਾਈ ਸੇਇੰਗ ਅਸੀਂ ਤਾਂ ਸਭ ਦੇਖਿਆ ਹੈ, ਵੀ ਹੈਵ ਵਿਟਨੈਸ। ਉਹਨਾਂ ਨੇ ਕਿਹਾ ਵੀ ਜਦੋਂ ਸਿੱਖ ਕਹਿੰਦੇ ਨੇ ਜਦੋਂ ਮੁਸਲਮਾਨਾਂ ਲਈ ਸਿੰਪੈਥੀ ਕਹਿੰਦੇ ਅਸੀਂ ਤਾਂ ਇਸ ਨੂੰ ਦੇਖਿਆ ਵੀ ਅਸੀਂ ਤਾਂ ਇਸ ਨੂੰ ਹੰਡਾਇਆ। ਫਿਰ ਉਹਨਾਂ ਨੇ ਕਿਹਾ ਦਾ ਸ਼ੇਅਰਡ ਸੈਂਸ ਆਫ ਪਰਸੀਕਿਊਸ਼ਨ saw Sikhs come out in support of Kashmiri Muslims the day after the Pulwama attack in February 2019, helping Kashmiris find their way back to safety. They were also amongst the loudest constituencies protesting the mistreatment meted out to Kashmiri Muslims in the rest of the country and after Kashmir's special status was scrapped। ਉਹਨਾਂ ਨੇ ਕਿਹਾ ਜੀ ਇਹਦਾ ਇੱਕ ਸਬੂਤ ਸੀ ਕਿ ਪੁਲਵਾਮਾ ਦੇ ਹਮਲੇ ਤੋਂ ਬਾਅਦ ਕਿਵੇਂ ਸਿੱਖ ਖੁੱਲ੍ਹ ਕੇ ਭਾਰਤ ਭਰ 'ਚ ਮੁਸਲਮਾਨਾਂ ਦੇ ਹੱਕ 'ਚ ਆਏ, ਉਹਨਾਂ ਨੂੰ ਸੇਫਲੀ ਪਹੁੰਚਾਇਆ। ਔਰ ਹੁਣ ਜਦੋਂ ਸਪੈਸ਼ਲ ਸਟੇਟਸ ਔਰ ਦੂਸਰਾ ਖਤਮ ਕੀਤਾ ਹੈ ਤੇ ਸਿੱਖਾਂ ਦੀ ਆਵਾਜ਼ ਸਭ ਤੋਂ ਬੁਲੰਦ ਹੈ ਉਹਨਾਂ ਦੇ ਹੱਕ ਦੇ ਵਿੱਚ। ਔਰ ਇਨ ਥੀਸ ਟਾਈਮਸ ਆਫ ਡਿਵਾਈਸਿਵਨੈਸ ਦ ਐਗਜ਼ਾਮਪਲ ਆਫ ਸਿੱਖ ਮੁਸਲਿਮ ਸੋਲੀਡੈਰਿਟੀਜ਼ ਇਨ ਕਸ਼ਮੀਰ ਸ਼ੁੱਡ ਸਰਵ ਐਜ਼ ਐਨ ਇੰਪੋਰਟੈਂਟ ਲੈਸਨ ਫॉर ਇੰਡੀਆਜ਼ ਕਰੰਟ ਐਡਮਿਨਿਸਟ੍ਰੇਸ਼ਨ। ਕਿ ਸਮਝ ਆਣੀ ਚਾਹੀਦੀ ਹੈ ਕਿ ਇਹ ਜਿਹੜੇ ਉਹਨਾਂ ਦੇ ਜ਼ੁਲਮਾਂ ਨੇ ਕਿਵੇਂ ਸਿੱਖਾਂ ਮੁਸਲਮਾਨਾਂ ਨੂੰ ਇਕੱਠਾ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਇਹ ਆਰਟੀਕਲ ਹੈ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਮੁੱਦੇ ਦੇ ਉੱਤੇ ਵੀ ਸਿੱਖ ਆ ਕੇ ਮੁਸਲਮਾਨਾਂ ਦੇ ਨਾਲ ਖਲੋਤੇ ਨੇ। ਔਰ ਸ਼ਾਹੀਨ ਬਾਗ ਜਿੱਥੇ ਕਿ ਗਵਰਨਮੈਂਟ ਨੇ ਉਹਨੂੰ ਕਮਿਊਨਲ ਲਾਈਨ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਉੱਥੇ ਵੀ ਕਿਵੇਂ ਸਿੱਖਾਂ ਦਾ ਇੱਕ ਪੂਰਾ ਜਥਾ ਜਿਹੜਾ ਹੈ ਉਹ ਕੀਰਤਨ ਜਸਟ ਡੇਜ਼
performed kirtan, or for many who continue to protest at Shaheen Bagh, it is not merely a sign of India's modern day satyagrah, it is a space for shared commemoration कि किवें shared है on the injustice that Sikh remembers from years of state brutality in Punjab कि सिखां दे सामने भी उन्होंने कई साल state ने किवें brutality पंजाब कीती उन्होंने हंडाया होया है और in coming together against the attack on India's constitutionally enshrined secularism, the protesters at Shaheen Bagh are challenging the state's hegemonic narrative surrounding CAA और फिर एंड उन्हें किया far from being a deterrent, the state should remember that its repression will only deepen solidarities not only among persecuted minorities but also among Hindus who recognize the perversion of their faith and students who don't want to inherit a bigoted country. और उन्होंने कहा कि भाई ये सारे ने दस दिता है शाहीन बाग भी और कश्मीर भी कि ज्यों-ज्यों जुल्म स्टेट करेगी माइनॉरिटीज़ भी इकट्ठियां होणगियां और ईवन ਜਿਹੜੇ ਜਸਟਿਸ ਲਵਿੰਗ ਹਿੰਦੂ ਨੇ ਔਰ ਉਹ ਵੀ ਇਹ ਦੇਖ ਰਹੇ ਨੇ ਕਿ ਸਾਨੂੰ ਕਿਸ ਕਿਸਮ ਦੀ ਲੈਗੇਸੀ ਇਹ ਸਾਰਾ ਕੁਝ ਦੇ ਰਿਹਾ ਸੋ ਮੈਂ ਸਮਝਦਾ ਵੀ ਇਹ ਇੱਕ ਬੋਲਡ ਰਾਈਟ ਅਪ ਹੈ ਔਰ ਇਹ ਦੱਸਦਾ ਹੈ ਕਿ ਇਹਨੂੰ ਉਹਨਾਂ ਦੇ ਐਕੈਡੈਮਿਸ਼ੀਅਨ PhD ਬੀਬੀ ਉੱਥੇ ਬੇਸਡ ਹੈ ਇਸੇ ਤੇ ਹੀ ਉਹਨੇ ਇੱਕ ਸਾਲ ਚ ਰਿਸਰਚ ਕੀਤੀ ਹੈ ਬੈਠ ਕੇ ਔਰ ਕਿਵੇਂ ਇਹ ਹੈ ਫਰਮ ਦਾ ਗਰਾਊਂਡ ਜੇ ਅਸੀਂ ਮੈਂ ਇਸ ਲਈ ਵੀ ਇਹਨੂੰ ਚੁਣਿਆ ਕਿ ਇੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਕਈਆਂ ਨੂੰ ਹੋ ਸਕਦਾ ਜੀ ਬੈਠੇ ਨੇ they are not in touch with reality ਇਹ ਹੈ ਜਿਹਨੂੰ ਕਹਿੰਦੇ ਨੇ ਗਰਾਊਂਡ ਰਿਪੋਰਟ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣਾ ਪ੍ਰੀਤ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ TV84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ